ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਬਿਯੋਂਡ ਦਾ ਹੈਡਲਾਈਨ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਪੰਜਾਬ ਦੇ ਜਿਹੜੇ ਆ ਉੱਘੇ ਪੱਤਰਕਾਰ ਤੇ ਲੇਖਕ ਮਨਦੀਪ ਪੁਨੀਆ ਜੀ। ਮਨਦੀਪ ਪੁਨੀਆ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ। ਬਿਯੋਂਡ ਦਾ ਹੈਡਲਾਈਨ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਨਿਊਜ਼ ਦੇ ਉੱਤੇ, ਖਬਰਾਂ ਦੇ ਉੱਤੇ ਆਪਾਂ ਨਜ਼ਰ ਜਿਹੜੀ ਉਹ ਆਪਾਂ ਮਾਰਦੇ ਹਾਂ। ਗੱਲਬਾਤ ਤੁਹਾਡੇ ਲਈ ਮਨਦੀਪ ਪੁਨੀਆ ਜੀ ਲੈ ਕੇ ਆਉਂਦੇ ਆ। ਸੋ ਸੈਂਟਰ ਤੋਂ ਲੈ ਕੇ ਪੰਜਾਬ ਦੀਆਂ ਖਬਰਾਂ ਤੱਕ ਜਿਹੜੀ ਉਹ ਸਾਡੀ ਇਸ ਦੇ ਵਿੱਚ ਨਜ਼ਰ ਰਹਿੰਦੀ ਆ। ਮਨਦੀਪ ਜੀ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਪੀਐਮ ਦੇ ਯਾਤਰਾ ਦੇ ਖਰਚੇ ਦਾ ਜਿਹੜਾ ਉਹ ਕਾਫੀ ਰੌਲਾ ਪੈ ਰਿਹਾ ਆ। ਪਿਛਲੇ 10 ਸਾਲਾਂ ਦੇ ਵਿੱਚ ਪ੍ਰਧਾਨ ਮੰਤਰੀ ਦੀਆਂ ਜਿਹੜੀਆਂ ਵਿਦੇਸ਼ ਯਾਤਰਾਵਾਂ ਆ, ਉਸ ਦੇ ਉੱਤੇ 762 ਕਰੋੜ ਰੁਪਏ ਖਰਚ ਹੋਏ ਨੇ। ਹਾਂਜੀ, ਇਹ ਜਿਹੜੀ ਖਬਰ ਹੈ ਇਹ ਵਿਦੇਸ਼ ਮੰਤਰਾਲੇ ਦੇ ਵਿੱਚ ਇੱਕ ਆਰਟੀਆਈ ਦਾਖਲ ਕੀਤੀ ਗਈ ਸੀ, ਉਦੋਂ ਇਹ ਨਿਕਲ ਕੇ ਸਾਹਮਣੇ ਆਇਆ ਹੈਗਾ। ਦੇਖੋ, ਇਹਦੇ 'ਚ ਇਹ ਹੀ ਹੈ ਕਿ 2015 ਤੋਂ ਲੈ ਕੇ 2025 ਤੱਕ ਇਹ 10 ਸਾਲਾਂ ਦਾ ਜ਼ਿਕਰ ਹੈ। ਉਹਨਾਂ ਨੇ ਵਿਦੇਸ਼ ਯਾਤਰਾਵਾਂ ਕੀਤੀਆਂ, ਜਿਹਦੇ ਕਰਕੇ ਸਰਕਾਰੀ ਖਜ਼ਾਨੇ 'ਚ ਤਕਰੀਬਨ 762 ਕਰੋੜ ਰੁਪਏ ਦਾ ਖਰਚਾ ਹੋਇਆਗਾ। ਤੇ ਜਿਵੇਂ 2024 ਤੱਕ ਜਿਹੜੇ ਵਿਦੇਸ਼ ਖਰਚ ਸੀਗਾ, ਵਿਦੇਸ਼ ਯਾਤਰਾਵਾਂ ਤੇ ਜਿਹੜਾ ਖਰਚ ਸੀਗਾ, ਉਹ 100 ਕਰੋੜ ਦੇ ਨੇੜੇ ਤੇੜੇ ਰਹਿੰਦਾ ਸੀਗਾ। ਪਰ ਪਿਛਲੇ ਸਾਲ 2025 'ਚ ਇਹ ਪੌਣੇ 200 ਕਰੋੜ 175.19 ਕਰੋੜ ਰੁਪਏ ਰਿਹਾ ਹੈਗਾ। ਤੇ ਯਾਨੀ ਕਿ 2025 'ਚ ਨਰਿੰਦਰ ਮੋਦੀ ਨੇ ਵੱਧ ਖਰਚਾ ਕੀਤਾ ਹੈ ਵਿਦੇਸ਼ ਯਾਤਰਾਵਾਂ ਤੇ। ਯੂਰਪ, ਅਮਰੀਕਾ, ਅਫਰੀਕਾ ਤੇ ਪੂਰਬੀ ਏਸ਼ੀਆਈ ਮੁਲਕਾਂ 'ਚ ਉਹ ਗਏ ਹੈਗੇ ਆ। ਆંકੜਿਆਂ ਤੋਂ ਪਤਾ ਚੱਲਦਾ ਗਾ ਕਿ ਜਿਹੜਾ COVID-19 ਮਹਾਂਮਾਰੀ ਸੀ, ਉਦੋਂ ਉਹਨਾਂ ਦਾ ਜਿਹੜਾ ਖਰਚ ਸੀਗਾ ਉਹ 0 ਸੀਗਾ। ਲੇਕਿਨ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੇ 2020 ਤੋਂ ਬਾਅਦ, ਕਰੋਨਾ ਤੋਂ ਬਾਅਦ ਲਗਾਤਾਰ ਇਹਨਾਂ 'ਚ ਉਹਨਾਂ ਦੇ ਖਰਚਿਆਂ 'ਚ ਤੇਜ਼ੀ ਨਾਲ ਬੜੋਤਰੀ ਹੋਈ ਹੈ। ਲਗਾਤਾਰ ਜਿਵੇਂ ਬੀਜੇਪੀ ਤੇ ਸਵਾਲ ਚੁੱਕਿਆ ਜਾਂਦਾ ਗਾ ਕਿ ਜਿਹੜੇ ਨਰਿੰਦਰ ਮੋਦੀ ਹੈਗੇ ਆ, ਜਦੋਂ ਇੰਡੀਆ ਦੀ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹੁੰਦਾ ਗਾ, ਉਦੋਂ ਵੀ ਵਿਦੇਸ਼ੀ ਯਾਤਰਾਵਾਂ ਤੇ ਹੁੰਦੇ ਨੇ। ਉਦੋਂ ਜਿਹੜੀ ਬੀਜੇਪੀ ਹੈ ਉਹ ਇਹ ਕਹਿ ਕੇ ਬਚਾਵ ਕਰਦੀ ਹੈਗੀ ਆ ਕਿ ਦੇਖੋ, ਮੋਦੀ ਕਰਕੇ ਵਿਦੇਸ਼ਾਂ 'ਚ ਭਾਰਤ ਦਾ ਡੰਕਾ ਵੱਜ ਰਿਹਾ ਗਾ। ਇੱਕ ਨੈਰੇਟਿਵ ਤੁਸੀਂ ਬਹੁਤ ਸੁਣਿਆ ਹੋਊਗਾ ਕਿ ਭਾਰਤ ਵਿਸ਼ਵ ਗੁਰੂ ਬਣ ਰਿਹਾ ਗਾ। ਨਰਿੰਦਰ ਮੋਦੀ ਤਾਂ ਦੂਜੇ ਮੁਲਕਾਂ 'ਚ ਉਹਨਾਂ ਨੂੰ ਸਿਖਾਉਣ ਜਾਂਦਾ ਗਾ ਕਿ ਕਿਵੇਂ ਰਹੀਦਾ, ਕਿਵੇਂ ਖਾਈਦਾ, ਕਿਵੇਂ ਵਪਾਰ ਕਰੀਦਾ। ਇਸ ਕਿਸਮ ਦਾ ਜਿਹੜਾ ਨੈਰੇਟਿਵ ਹੈ ਉਹ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ। ਵਿਦੇਸ਼ਾਂ 'ਚ ਸਾਡਾ ਡੰਕਾ ਵੱਜ ਰਿਹਾ ਗਾ, ਇਸ ਕਿਸਮ ਦੀ ਹੈਡਲਾਈਨਸ ਲਗਾਤਾਰ ਹੁੰਦੀਆਂ ਨੇ। ਤਾਂ ਮਤਲਬ ਦੇਖੋ, ਡਿਪਲੋਮੈਸੀ ਵਾਲੇ ਲੈਵਲ ਤੇ ਤਾਂ ਉਦੋਂ ਪਤਾ ਲੱਗਿਆ ਜਦੋਂ ਆਪਰੇਸ਼ਨ ਸਿੰਧੂਰ ਹੋਇਆ। ਆਪਰੇਸ਼ਨ ਸਿੰਧੂਰ ਦੌਰਾਨ ਆਪਾਂ ਨੂੰ ਪਤਾ ਕਿ ਪਾਕਿਸਤਾਨ ਨਾਲ ਕਿੰਨੇ ਮੁਲਕ ਖੜੇ ਸੀਗੇ ਤੇ ਇੰਡੀਆ ਵਾਸਤੇ ਕਿਸੇ ਇੱਕ ਵੀ ਮੁਲਕ ਨੇ ਸਿੰਗਲ ਆਊਟ ਹੋ ਕੇ ਸਟੈਂਡ ਨਹੀਂ ਲਿਆ, ਜਿਹਦਾ ਖਾਸਾ ਅਸਰ ਮਤਲਬ ਉਸ ਟਾਈਮ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਸੀ ਉਹਦੇ ਤੇ ਸਵਾਲ ਵੀ ਉੱਠੇ। ਤੇ ਹੁਣ ਵੀ ਮਤਲਬ ਜਿਹੜੀ ਸਾਰੀ ਗੱਲ ਹੈ ਕਿ ਅਸੀਂ ਪਹਿਲਾਂ ਮੰਨਿਆ ਜਾਂਦਾ ਸੀਗਾ ਕਿ ਅਸੀਂ ਨੋਨ ਅਲਾਈਨ ਮੂਵਮੈਂਟ ਦਾ ਹਿੱਸਾ ਸੀਗੇ। ਅਸੀਂ ਕਿਸੇ ਵੀ ਮਹਾਂਸ਼ਕਤੀ ਨਾਲ ਆਪਣੇ ਆਪ ਨੂੰ ਨਹੀਂ ਜੋੜਦੇ ਸੀਗੇ। ਤੇ ਹੁਣ ਦੋ ਮਹਾਂਸ਼ਕਤੀਆਂ ਦੇ ਵਿਚਕਾਰ ਆਪਾਂ ਫਸਦੇ ਹੋਏ ਨਜ਼ਰ ਆ ਰਹੇ ਹਾਂ, ਚੀਨ ਅਤੇ ਅਮਰੀਕਾ। ਖੈਰ, ਇਹਦੇ ਬਾਰੇ ਜਿਹੜੇ ਵਪਾਰ ਸਮਝੌਤੇ ਹੋਏ ਨੇ ਉਹਨਾਂ ਦੇ ਅਸੀਂ ਕਦੇ ਫੇਰ ਡਿਸਕਸ਼ਨ ਕਰਾਂਗੇ। ਪਰ ਇਹ ਜਿਹੜੀ ਗੱਲ ਹੈ, ਲਗਾਤਾਰ ਸਾਰੇ ਅਰਥ ਸ਼ਾਸਤਰੀ ਕਹਿ ਰਹੇ ਨੇ ਕਿ ਆਪਾਂ ਦੋ ਮਹਾਂਸ਼ਕਤੀਆਂ ਦੇ ਵਿਚਕਾਰ ਫਸਦੇ ਹੋਏ ਨਜ਼ਰ ਆ ਰਹੇ ਹਾਂ। ਤੇ ਅੱਜ ਮਤਲਬ ਆਪਣੀ ਜਿਹੜੀ ਇੰਟਰਡਿਪੈਂਡੈਂਸ ਹੈ ਉਹ ਵੀ ਕਈ ਵੱਡੀ ਮਹਾਂਸ਼ਕਤੀਆਂ ਤੇ ਵੱਧ ਰਹੀ ਹੈ। ਤੇ ਕੋਈ ਵਿਦੇਸ਼ ਨੀਤੀ ਆਪਣੀ ਕਲੀਅਰਿਟੀ ਨਹੀਂ ਹੈਗੀ ਆ ਕਿ ਅਸੀਂ ਕਿਸ ਪਾਸੇ ਆ, ਕਿਸ ਪਾਸੇ ਨਹੀਂ ਆ। ਲਗਾਤਾਰ ਮੁਲਕ ਦਾ ਨੁਕਸਾਨ ਹੋ ਰਿਹਾ ਗਾ। ਖੈਰ, ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵੇ ਨੇ, ਉਹਨਾਂ ਦਾ ਪ੍ਰਚਾਰ ਹੈਗਾ ਕਿ ਵਿਦੇਸ਼ਾਂ 'ਚ ਡੰਕਾ ਵੱਜ ਰਿਹਾ ਗਾ। ਦੂਜੇ ਪਾਸੇ ਉਹਨਾਂ ਦੀ ਯਾਤਰਾਵਾਂ ਤੇ ਖਰਚ ਹੈਗਾ 762 ਕਰੋੜ ਰੁਪਈਏ। ਤੇ ਤੀਜੇ ਪਾਸੇ ਜਿਹੜੇ ਸੂਝਵਾਨ ਲੋਕ ਨੇ ਉਹਨਾਂ ਦਾ ਕ੍ਰਿਟਿਸਿਜ਼ਮ ਹੈਗਾ ਕਿ ਲਗਾਤਾਰ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਹੈ ਉਹ ਖਰਾਬ ਹੁੰਦੀ ਜਾ ਰਹੀ ਹੈ। ਅ, ਅ, ਆਪਣੇ ਮਨਦੀਪ ਜੀ, ਥੋੜ੍ਹਾ ਜਿਹਾ ਇਸ ਦੇ ਵਿੱਚ ਜੇ ਤੁਹਾਨੂੰ ਲੱਗਦਾ, ਥੋੜ੍ਹਾ ਦੱਸਿਓ ਵੀ ਲੋਕ ਇਹਦੇ ਵਿੱਚ ਆਪਣੀ ਇੱਜ਼ਤ ਕਿਉਂ ਮੰਨਦੇ ਆ ਵੀ ਉਹਨਾਂ ਦਾ ਪ੍ਰਧਾਨ ਮੰਤਰੀ ਇੰਨੀ ਜ਼ਿਆਦਾ ਵਿਦੇਸ਼ ਯਾਤਰਾ ਕਰਦਾ ਹੈ, ਉਹ ਉਸੇ ਤੇ ਵੀ ਪੱਟ ਤੇ ਥਾਪੀ ਮਾਰਦੇ ਆ, ਡੰਕਾ ਕਹਿੰਦੇ ਜੀ ਵੱਜ ਗਿਆ। ਮਤਲਬ ਲੋਕਾਂ ਦੀ ਸੂਝ ਕਿੱਥੇ ਗਈ ਆ?
ਸਮਝ ਕਿੱਥੇ ਗਈ ਆ? ਕਿਉਂ ਇਦਾਂ ਮੰਨਣ ਲੱਗ ਗਏ ਵੀ ਇਹਨਾਂ ਦਾ ਆਪਣੀ ਕੋਈ ਇਹਦੇ ਵਿੱਚ ਵਧੀਆ ਚੀਜ਼ ਕਰਕੇ ਆਏ ਆ? ਆਪ ਤਾਂ ਸ਼ਿਮਲੇ ਜਾਣਾ ਹੋਵੇ ਔਖਾ ਹੋ ਜਾਂਦਾ, ਪ੍ਰਧਾਨ ਮੰਤਰੀ 762 ਕਰੋੜ ਖਰਚ ਦੇਵੇ ਤੇ ਉਹਦੇ ਤੇ ਹੀ ਪੱਟ ਤੇ ਥਾਪੀ ਮਾਰੀ ਜਾਂਦੇ ਲੋਕ। ਦੇਖੋ, ਮੈਨੂੰ ਲੱਗਦਾ ਗਾ ਕਿ ਇੱਕ ਜਿਹੜਾ ਕੰਸੈਂਟ ਮੈਨੂਫੈਕਚਰਿੰਗ ਇੱਕ ਟਰਮ ਹੈ ਤੇ ਲਗਾਤਾਰ ਉਹ ਫੀਡ ਕੀਤਾ ਜਾਂਦਾ ਗਾ। ਲਗਾਤਾਰ ਜਿਹੜੀ ਗੋਦੀ ਮੀਡੀਆ ਇੰਡੀਆ ਦੇ ਵਿੱਚ ਉਹ ਲੋਕਾਂ ਦੇ ਮਨਾਂ 'ਚ ਫੀਡ ਕਰਦੀ ਹੈਗੀ ਆ ਕਿ ਪਹਿਲਾਂ ਭਾਰਤੀਆਂ ਦੀ ਦੂਜੇ ਮੁਲਕਾਂ 'ਚ ਕੋਈ ਇੱਜ਼ਤ ਨਹੀਂ ਸੀ। ਨਰਿੰਦਰ ਮੋਦੀ ਕਰਕੇ ਸਾਰੀ ਦੁਨੀਆ ਸਾਡੀ ਇੱਜ਼ਤ ਕਰ ਰਹੀ ਹੈ। ਇਸ ਕਿਸਮ ਦੀ ਜਿਹੜਾ ਇੱਕ ਪ੍ਰਾਈਡ ਹੁੰਦਾ ਗਾ ਨਾ ਆਪਣੇ ਹੂੰ, ਕਹਿ ਹੂੰ। ਲਈਏ ਕਿ ਨੈਸ਼ਨਲਿਸਟਿਕ ਜਿਹੜਾ ਪ੍ਰਾਈਡ ਹੁੰਦਾ ਗਾ ਉਹ ਭਰਿਆ ਜਾਂਦਾ। ਫੇਕ ਹੈ, ਹਾਲਾਂਕਿ ਫਰਜ਼ੀ ਉਹਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ। ਪਰ ਉਹ ਭਰਨ ਕਰਕੇ ਕਿਤੇ ਨਾ ਕਿਤੇ ਲੋਕ ਉਹਦੇ ਫਿਰ ਜ਼ਿਆਦੇ ਉਛਲਦੇ ਨੇ ਇਸ ਕਿਸਮ ਦੀਆਂ ਚੀਜ਼ਾਂ ਤੇ। ਬਾਕੀ ਤਾਂ ਇਹਦੇ 'ਚ ਮਤਲਬ ਉਸ ਕਿਸਮ ਦੀ ਚੀਜ਼ ਨਹੀਂ ਹੈ। ਉਹਨਾਂ ਦਾ ਜਿਹੜਾ ਕੰਸੈਂਟ ਆ ਉਹ ਵੀ ਮੈਨੂਫੈਕਚਰ ਕੀਤਾ ਜਾ ਰਿਹਾ ਹੈਗਾ ਤਾਂ ਫਿਰ ਮਤਲਬ ਤੁਸੀਂ ਕਿਵੇਂ ਕਹਿ ਸਕਦੇ ਹੋ? ਉਹ ਤਾਂ ਹੂੰ। ਇੱਕ ਹਿਸਾਬ ਨਾਲ ਜਿਹੜੀ ਗੱਲ ਉਹਨਾਂ ਕਈ ਵਾਰ ਤਾਂ ਇਹ ਵੀ ਹੁੰਦਾ ਗਾ ਕਿ ਅਸੀਂ ਸਟਿਲ ਜੋ ਵਰਲਡ ਵੋਰ ਫਸਟ ਦੇ ਦੌਰਾਨ ਜਿਹੜੀ ਮਾਸ ਮੀਡੀਆ ਥਿਅਰੀਜ਼ ਇਜਾਦ ਕੀਤੀਆਂ ਗਈਆਂ ਸੀਗੀਆਂ, ਹਾਈਪਰ ਨੀਡਲ ਥਿਅਰੀ ਜਿਹਨੂੰ ਕਿਹਾ ਜਾਂਦਾ ਸੀਗਾ ਕਿ ਹੂੰ, ਯਾਨੀ ਹੂੰ। ਕਿ ਮੈਜਿਕ ਬੁਲਟ ਥਿਅਰੀ ਵੀ ਕਿਹਾ ਜਾਂਦਾ ਸੀਗਾ ਕਿ ਸਿੱਧਾ ਜਿਹੜਾ ਪ੍ਰੋਪੇਗੈਂਡਾ ਹੈਗਾ ਉਹ ਇੰਜੈਕਸ਼ਨ ਦੇ ਰਾਹੀਂ ਲੋਕਾਂ ਦੇ ਦਿਮਾਗਾਂ 'ਚ ਲਾਇਆ ਜਾ ਰਿਹਾ ਹੈਗਾ। ਉਸ ਕਿਸਮ ਦਾ ਜਿਹੜਾ ਪ੍ਰੋਪੇਗੈਂਡਾ ਉਸ ਕਿਸਮ ਦੀ ਜਿਹੜੀ ਪ੍ਰੋਪੇਗੈਂਡਾ ਥਿਅਰੀ ਹੈ ਅੱਜ ਦੇ ਟਾਈਮ ਵੀ ਇੰਡੀਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਮਨਦੀਪ ਜੀ ਹੁਣ ਇਹ ਤਾਂ ਲੋਕਾਂ ਦੀ ਉਹ ਗੱਲ ਉਦਾਂ ਹੀ ਝੂਠੀ ਪੈ ਗਈ ਵੀ ਬੜੀ ਇੱਜ਼ਤ ਜਿਹੜੀ ਉਹ ਵਧੀ ਆ। ਤੁਸੀਂ ਦੇਖੋ ਵੀ H1B ਨੂੰ ਲੈ ਕੇ ਇੱਥੇ ਥੋੜੇ ਦਿਨ ਪਹਿਲਾਂ ਟੈਕਸਸ ਦੇ ਇੱਕ ਸਿਟੀ ਕੌਂਸਲ ਦੇ ਵਿੱਚ ਕਿੱਦਾਂ ਇੱਕ ਗੋਰੇ ਦੇ ਦੁਆਰਾ ਭਾਰਤੀ ਬਣ ਕੇ ਤੇ ਉਹ ਗਊ ਮੂਤਰ ਪੀਣਾ ਤੇ ਗਊ ਗੋਬਰ ਖਾਣ ਵਾਲੀਆਂ ਜਿਹੜੀ ਉਹ ਵੀਡੀਓ ਕਿੰਨੀ ਵਾਇਰਲ ਹੋਈ ਆ। ਸੋ ਇੱਜ਼ਤ ਉੱਜ਼ਤ ਤਾਂ ਇਹਨਾਂ ਦੀ ਹਵਾ ਦੇ ਵਿੱਚ ਜਿਹੜੀ ਉੱਡੀ ਫਿਰਦੀ ਆ ਵੀ ਚੱਕਰ ਕੀ ਹੈ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਦੋਵਾਂ ਸ਼ਕਤੀਆਂ ਦੇ ਵਿਚਾਲੇ ਦੋ ਬੇੜੀਆਂ 'ਚ ਸਵਾਰ ਹੋ ਕੇ ਮੋਦੀ ਜਾਣਾ ਚਾਹੁੰਦਾ ਤੇ ਆਪ ਤਾਂ ਡੁੱਬੋ ਹੀ ਡੁੱਬੂ ਨਾਲ ਮੁਲਕ ਨੂੰ ਤਾਂ ਉਹ ਡੁਬਾ ਹੀ ਰਿਹਾ ਹੈਗਾ। ਸੋ ਉਹ ਚੀਜ਼ਾਂ ਸਾਹਮਣੇ ਹੀ ਆ ਵੀ ਕਿਸੇ ਤੋਂ ਲੁਕੀਆਂ ਛਿਪੀਆਂ ਤਾਂ ਹੈਗੀ ਨਹੀਂ ਜੀ। ਜੀ, ਬਿਲਕੁਲ। ਅਹ, ਜੀ ਤੇ ਮਨਦੀਪ ਜੀ ਅਗਲੀ ਆਪਾਂ ਗੱਲ ਕਰਦੇ ਏਅਰ ਇੰਡੀਆ ਦੇ ਉੱਤੇ ਜੁਰਮਾਨਾ ਸੁਰੱਖਿਆ ਦੇ ਵਿੱਚ ਚੂਕ ਹੋਣ ਦੇ ਲਈ DGCA ਨੇ ਏਅਰ ਇੰਡੀਆ ਦੇ ਨੂੰ ਭਾਰੀ ਜੁਰਮਾਨਾ ਲਾਇਆ ਹੈ ਜੀ। ਹਾਂਜੀ, DGCA ਨੇ ਤਕਰੀਬਨ $1,10,350 ਦੀ ਜਿਹੜੀ ਰਾਸ਼ੀ ਦਾ ਜੁਰਮਾਨਾ ਲਾਇਆ ਗਾ। ਖਾਸਾ ਵੱਡਾ ਜੁਰਮਾਨਾ ਅੱਜ ਲਗਾਇਆ ਗਿਆ ਹੈਗਾ ਤੇ DGCA ਨੇ ਏਅਰ ਇੰਡੀਆ ਤੇ ਜੁਰਮਾਨਾ ਇਸ ਕਰਕੇ ਲਾਇਆ ਗਿਆ ਹੈ ਕਿਉਂਕਿ ਜਿਹੜੇ ਏਅਰਵਰਥਨੈਸ ਪਰਮਿਟ ਹੁੰਦੇ ਆ ਉਹ ਕਈ ਬੱਸਾਂ ਦੇ ਨਹੀਂ ਸੀਗੇ ਤੇ ਉਹ ਨਾ ਹੋਣ ਦੇ ਬਾਵਜੂਦ 8 ਵਾਰ ਇਸ ਕਿਸਮ ਦੇ ਫਲਾਈਟਸ ਨੂੰ ਉਡਾਇਆ ਗਿਆ ਤੇ ਤੁਸੀਂ ਆਪ ਹਿਸਾਬ ਲਗਾਓ ਜਿਨ੍ਹਾਂ ਦੇ ਏਅਰਵਰਥਨੈਸ ਪਰਮਿਟ ਨਾ ਹੋਣ ਉਹ ਜਹਾਜ਼ ਵੀ ਲਈ ਫਿਰੀ ਗਏ, ਸਵਾਰੀਆਂ ਨੂੰ ਲਈ ਫਿਰੀ ਗਏ ਏਅਰ ਇੰਡੀਆ ਵਾਲੇ। ਤਾਂ ਫਿਰ ਮਤਲਬ ਦੁਨੀਆ ਦਾ ਜਿਹੜਾ ਭਰੋਸਾ, ਜਨਤਾ ਦਾ ਜਿਹੜਾ ਭਰੋਸਾ ਹੈਗਾ, ਸਵਾਰੀਆਂ ਦਾ ਜਿਹੜਾ ਭਰੋਸਾ ਹੈਗਾ ਉਹ ਫਿਰ ਕਿੰਨਾ ਘਟਦਾ ਗਾ ਭਾਰਤੀ ਜਿਹੜੇ ਆਪਾਂ ਕਹਿ ਲਈਏ ਕਿ ਜਹਾਜ਼ ਕੰਪਨੀਆਂ ਨੇ। ਦੇਖੋ ਜਿਹੜੀ ਏਅਰਬਸ A320 ਦਾ ਮਾਮਲਾ ਗਾ, ਇਹ 24 ਤੋਂ 25 ਨਵੰਬਰ ਨੂੰ ਇਹਨੇ 8 ਗੇੜੇ ਕੱਢੇ ਹੈਗੇ ਆ ਤੇ ਹੂੰ ਹੂੰ ਉਸੇ ਕਾਰਨ ਹੀ ਇਹਨਾਂ ਤੇ ਇਹ ਜੁਰਮਾਨਾ ਲੱਗਿਆ ਗਾ। ਇਸ ਤੋਂ ਇਲਾਵਾ ਆਪਾਂ ਲਗਾਤਾਰ ਦੇਖ ਹੀ ਰਹੇ ਹਾਂ ਜਦੋਂ ਤੋਂ ਅਹਿਮਦਾਬਾਦ ਦਾ ਉਹ ਪਲੇਨ ਕ੍ਰੈਸ਼ ਹਾਦਸਾ ਹੋਇਆ ਹਾਦਸਾ ਗਾ। ਹੋਇਆ ਉਹ ਜੀ। ਹਾਂਜੀ, ਉਸ ਤੋਂ ਬਾਅਦ ਆਪਾਂ ਕਿੰਨੇ ਖਬਰਾਂ ਇਸ ਬਾਰੇ ਕਰ ਹੀ ਰਹੇ ਹਾਂ ਕਿ ਜਿਹੜੇ ਇੰਡੀਆ ਦੇ ਆਪਾਂ ਕਹਿ ਲਈਏ ਕਿ ਸਿਵਲ ਐਵੀਏਸ਼ਨ ਅਥਾਰਟੀ ਹੈ ਉਹ ਵੀ ਸਾਰੇ ਰੂਲ ਲਾਗੂ ਕਰਵਾਉਣ ਵਾਸਤੇ ਜੂਝ ਰਹੀ ਹੈ। ਉਹਨੇ ਕਈ ਵਾਰ ਰੂਲ ਵੀ ਚੇਂਜ ਕਰਕੇ ਦੇਖ ਲਏ ਤੇ ਕਿਵੇਂ ਜਿਹੜੇ ਭਾਰਤੀ ਜਿਹੜੀ ਫਲਾਈਟ ਕੰਪਨੀਆਂ ਨੇ ਉਹ ਕਿਵੇਂ ਆਪਾਂ ਕਹਿ ਲਈਏ ਕਿ ਨਾਗਰਿਕਾਂ ਦੀ ਜਾਂ ਫਿਰ ਸਵਾਰੀਆਂ ਦੀ ਜਾਨਾਂ ਨਾਲ ਖੇਡ ਰਹੇ ਨੇ। ਜੀ ਬਿਲਕੁਲ ਮਨਦੀਪ ਜੀ। ਸੋ ਅਗਲੀ ਜਿਹੜੀ ਗੱਲ ਕਰਦੇ ਆ ਰਾਜਸਥਾਨ ਤੋਂ ਆ ਰਹੀ ਹੈ ਖਬਰ ਗੈਰ ਕਾਨੂੰਨੀ ਪਟਾਕਾ ਫੈਕਟਰੀ ਦੇ ਵਿੱਚ ਧਮਾਕਾ ਹੋਣ ਕਰਕੇ 8 ਲੋਕ ਜਿੰਦਾ ਹੀ ਸੜ ਗਏ, 4 ਗੰਭੀਰ ਰੂਪ ਦੇ ਵਿੱਚ ਝੁਲਸੇ ਪਏ ਨੇ। ਹਾਲਤ ਇੰਨੀ ਮਾੜੀ ਸੀ ਵੀ ਲਾਸ਼ਾਂ ਨੂੰ ਕਹਿੰਦੇ ਵੀ ਬੈਗ ਦੇ ਵਿੱਚ ਲਿਫਾਫੇ 'ਚ ਪਾ ਕੇ ਲਿਜਾਣਾ ਪਿਆ। ਮੈਨੇਜਰ ਨੂੰ ਹੁਣ ਹਿਰਾਸਤ 'ਚ ਲੈ ਲਿਆ, ਫੈਕਟਰੀ ਕਰਤੀ ਸੀਲ। ਹਾਂਜੀ, ਇਹ ਹਰਿਆਣਾ ਰਾਜਸਥਾਨ ਬਾਰਡਰ ਤੇ ਇਹ ਫੈਕਟਰੀ ਸੀਗੀ ਬਿਵਾੜੀ ਦੇ ਵਿੱਚ, ਕੈਮੀਕਲ ਫੈਕਟਰੀ ਸੀ। ਅਚਾਨਕ ਤੋਂ ਤੇਜ਼ ਧਮਾਕਾ ਹੋਇਆ ਤੇ ਪਟਾਕਾ ਫੈਕਟਰੀ ਸੀ। 8 ਜਿਹੜੇ ਮਜ਼ਦੂਰ ਸੀ ਉਹ ਜਿੰਦਾ ਹੀ ਜਲ ਗਏ ਹੈਗੇ ਆ। 4 ਗੰਭੀਰ ਤੌਰ ਤੇ ਝੁਲਸੇ ਨੇ। ਏਮਸ ਦੇ ਵਿੱਚ ਉਹਨਾਂ ਨੂੰ ਦਾਖਲ ਕੀਤਾ ਗਿਆ ਹੈ। ਜਿਹੜੇ ਉਹਨਾਂ ਦੇ ਬੋਡੀ ਪਾਰਟ ਸੀ ਉਹ ਟੁਕੜਿਆਂ 'ਚ ਵਿਖਰ ਗਏ ਸੀਗੇ ਤੇ ਰੈਸਕਿਊ ਟੀਮ ਨੇ ਉਹ ਟੁਕੜਿਆਂ ਨੂੰ ਪੋਲੀਥੀਨਾਂ 'ਚ ਇਕੱਠਾ ਕੀਤਾ ਤੇ ਉਹਨਾਂ ਨੂੰ ਲੈ ਕੇ ਗਏ। ਤਾਂ ਇਹ ਖਬਰ ਹੈ ਜੀ
ਬੜੀ ਅਨਸੇਫ ਵਰਕ ਪਲੇਸ ਹੈਗਾ। ਆਪਾਂ ਲਗਾਤਾਰ ਆਪਣੇ ਬੁਲੇਟਿਨ 'ਚ ਮਜ਼ਦੂਰਾਂ ਵਾਸਤੇ ਜਿਹੜੇ ਇੰਡੀਆ ਦੇ ਵਿੱਚ ਅਨਸੇਫ ਵਰਕ ਪਲੇਸ ਹੈਗੇ ਆ, ਉਹਨਾਂ ਬਾਰੇ ਗੱਲ ਕਰਦੇ ਹੀ ਹਾਂ। ਉਹਦੇ ਕਰਕੇ ਕਿੰਨੀਆਂ ਜਾਨਾਂ ਮਜ਼ਦੂਰਾਂ ਦੀਆਂ ਜਾਂਦੀਆਂ ਨੇ, ਉਹ ਵੀ ਦੇਖਣ ਨੂੰ ਮਿਲਦਾ ਗਾ। ਇਹ ਪਟਾਕਾ ਫੈਕਟਰੀ ਸੀ, ਬਾਰੂਦ ਨੂੰ ਉਹ ਡੱਬਿਆਂ 'ਚ ਪੈਕ ਕਰ ਰਹੇ ਸੀਗੇ। ਉਹ ਜਿਹੜੀ ਪੈਕਿੰਗ ਕਰਦੇ ਹੋਣੀ ਜਿਹੜੀ ਸੇਫਟੀ ਉਹਨਾਂ ਕੋਲ ਇਕਵਿਪਮੈਂਟਸ ਨਹੀਂ ਸੀ, ਇਸ ਕਰਕੇ ਇਹ ਹਾਦਸਾ ਵਾਪਰਿਆ ਗਾ। ਅਤੇ ਉਹ ਸਾਰਿਆਂ ਨੂੰ ਆਪਾਂ ਕਹਿ ਲਈਏ ਕਿ ਜਿੰਨੇ ਵੀ ਕੰਮ ਕਰ ਰਹੇ ਸੀ, ਉਹਨਾਂ 'ਚ ਸਾਰਿਆਂ ਦੀ ਬਹੁਤ ਮਾੜੀ ਹਾਲਤ ਹੈ। 8 ਜਣੇ ਤਾਂ ਮਰ ਹੀ ਗਏ ਹੈਗੇ ਆ, ਅਤੇ 4 ਜਣੇ ਏਮਸ 'ਚ ਭਰਤੀ ਨੇ। ਉਹਨਾਂ ਦੀ ਵੀ ਮਤਲਬ ਖਾਸੀ ਕ੍ਰਿਟੀਕਲ ਹੈਲਥ ਹੈ। ਮੈਨੂੰ ਲੱਗਦਾ ਗਾ ਕਿ ਜਿਹੜੀ ਇਹ ਘਟਨਾ ਹੈਗੀ ਆ, ਇਹਦੇ ਕਰਕੇ ਹੋਰ ਵੀ ਨੁਕਸਾਨ ਹੋਊਗਾ। ਇਸੇ ਕਿਸਮ ਦਾ ਇੱਕ ਹਾਦਸਾ ਫਰੀਦਾਬਾਦ ਦੇ ਵਿੱਚ ਵੀ ਹੋਇਆ, ਹਰਿਆਣਾ ਦੇ ਵਿੱਚ। ਫਰੀਦਾਬਾਦ ਦੇ ਵਿੱਚ ਵੀ ਇੱਕ ਕੈਮੀਕਲ ਫੈਕਟਰੀ 'ਚ ਬਲਾਸਟ ਹੋਇਆ। ਉਹ ਜਿਹੜਾ ਬਲਾਸਟ ਹੋਇਆ, ਉਹ ਐਡਾ ਜ਼ਿਆਦਾ ਉਹਦਾ ਉਹ ਸੀਗਾ, ਆਪਾਂ ਕਹਿ ਲਈਏ ਕਿ ਬਲਾਸਟ ਦਾ ਦਾਇਰਾ। ਧਮਾਕਾ ਹੂੰ, ਹੂੰ, ਦਾਇਰਾ, ਕਿ ਹੂੰ, ਸੜਕ ਤੇ 5 ਪੁਲਿਸ ਵਾਲੇ ਖੜੇ ਸੀਗੇ, ਉਹ ਵੀ ਹੂੰ, ਉਹਦੇ ਹੂੰ। 'ਚ ਝੁਲਸ ਗਏ। ਉੱਤੋਂ ਸੜਕਾਂ ਤੇ ਸੜਕ ਤੇ ਗੱਡੀਆਂ ਖੜੀਆਂ ਸੀਗੀਆਂ, ਉਹ ਵੀ ਕਈ ਸਾਰੀਆਂ ਜਲ ਗਈਆਂ, ਖਾਕ ਹੋ ਗਈਆਂ। ਸਾਰਾ ਇਲਾਕਾ ਖਾਲੀ ਕਰਾਇਆ ਗਿਆ ਹੈਗਾ। ਤੇ ਹਜੇ ਜਿਹੜੀ ਹਰਿਆਣਾ ਉੱਥੋਂ ਦੀ ਫਰੀਦਾਬਾਦ ਦੀ ਜਿਹੜੀ ਪੁਲਿਸ ਹੈ, ਉਹ ਇਹ ਨਹੀਂ ਦੱਸ ਰਹੀ ਕਿ ਕਿੰਨੇ ਮਰੇ ਨੇ। ਬਸ ਇਹ ਖਬਰ ਆ ਰਹੀ ਕਿ 35 ਲੋਕ ਝੁਲਸੇ ਨੇ, ਤੇ ਇਹੀ ਖਬਰ ਹੈ। ਤੇ ਕਾਫੀ ਉੱਥੇ ਨੁਕਸਾਨ ਹੋਇਆ ਗਾ। 10 ਗੱਡੀਆਂ ਉੱਥੇ ਫਾਇਰ ਬ੍ਰਿਗੇਡ ਦੀਆਂ ਲੱਗੀਆਂ ਹੋਈਆਂ ਸੀਗੀਆਂ, ਹੂੰ, ਹੂੰ। ਤੇ ਹਸਪਤਾਲਾਂ ਤੋਂ ਬਹੁਤ ਮਾੜੇ ਵਿਜ਼ੂਅਲਸ ਜਿਹੜੇ ਆ ਰਹੇ ਸੀਗੇ। ਤੇ ਹਜੇ ਕਿਸੇ ਵੀ ਕਿਸਮ ਦਾ ਮਤਲਬ ਇਹ ਨਹੀਂ ਦੱਸਿਆ ਜਾ ਰਿਹਾ ਕਿ ਉੱਥੇ ਮਤਲਬ ਕਿੰਨੇ ਬੰਦਿਆਂ ਦੀ ਡੈਥ ਹੋਈ ਹੈ। ਸਿਰਫ ਇਹ ਦੱਸਿਆ ਜਾ ਰਿਹਾ ਕਿ 35 ਲੋਕ ਚਪੇਟੇ 'ਚ ਆਏ ਨੇ। ਮਨਦੀਪ ਜੀ, ਜਿੱਦਾਂ ਤੁਸੀਂ ਜ਼ਿਕਰ ਕੀਤਾ ਖਬਰ ਦੀ ਸ਼ੁਰੂਆਤ 'ਚ ਵੀ ਅਨਸੇਫ ਵਰਕਿੰਗ ਕੰਡੀਸ਼ਨਸ ਆ, ਮੈਨੂੰ ਪੱਕਾ ਯਕੀਨ ਆ ਉੱਥੇ ਕੋਈ ਨਾ ਕੋਈ ਵਰਕਿੰਗ ਕੰਡੀਸ਼ਨਸ ਵਾਲੀ ਉੱਥੇ ਕੋਈ ਕਮੇਟੀ ਵੀ ਹੋਣੀ ਆ, ਉੱਥੇ ਕੋਈ ਮਹਿਕਮਾ ਵੀ ਹੋਣਾ ਆ। ਫਿਰ ਇੱਦਾਂ ਦੀਆਂ ਸਾਰੀਆਂ ਚੀਜ਼ਾਂ, ਲੋਕਾਂ ਦੀ ਜਾਨ ਨੂੰ, ਕੀਮਤ ਨੂੰ ਕੁਛ ਮੰਨਿਆ ਹੀ ਨਹੀਂ ਜਾਂਦਾ। ਕੋਈ ਭਾਅ ਹੀ ਨਹੀਂ ਉਹਨਾਂ ਦਾ ਜਿਹੜਾ ਉਹ ਹੁੰਦਾ ਇੱਕ ਹਿਸਾਬ ਦੇ ਨਾਲ, ਕੋਈ ਵੈਲਿਊ ਹੀ ਨਹੀਂ ਜਿਹੜੀ ਉਹ ਰੱਖੀ ਜਾਂਦੀ। ਦੇਖੋ ਫਿਰ ਇੱਦਾਂ ਦੀਆਂ ਕੰਪਨੀਆਂ ਫਿਰ ਵੀ ਕੰਮ ਕਿੱਦਾਂ ਕਰਦੀਆਂ ਰਹਿ ਜਾਂਦੀਆਂ ਇੰਨੀਆਂ ਅਨਸੇਫ ਕੰਡੀਸ਼ਨਸ ਦੇ ਵਿੱਚ? ਰਾਜ ਕਰਨਵੀਰ ਜੀ, ਇੰਡੀਆ ਦੇ ਵਿੱਚ ਲਗਾਤਾਰ ਡੇਟਾ ਕੰਪਾਈਲ ਕੀਤਾ ਜਾਂਦਾ ਵਾ, ਸਟੇਟ ਵੱਲੋਂ ਹੀ ਕੀਤਾ ਜਾਂਦਾ ਵਾ। ਹਾਲਾਂਕਿ ਉਹ ਡੇਟਾ ਕਈ ਵਾਰ ਮੈਂ ਕਹਿੰਦਾ ਵੀ ਹੁੰਦਾ ਕਿ ਖਾਸਾ ਘੱਟ ਹੁੰਦਾ ਗਾ। ਹੂੰ, ਮਤਲਬ ਹੂੰ। ਸਟੇਟ ਜਿਹੜਾ ਹੈਗਾ, ਉਹ ਆਪਣੇ ਆਪ ਹੀ ਦੱਸਦਾ ਗਾ ਕਿ ਤਕਰੀਬਨ ਪਿਛਲੇ ਕਈ ਸਾਲਾਂ ਤੋਂ ਹਰ ਸਾਲ 48 ਤੋਂ ਲੈ ਕੇ 52,000 ਤੱਕ ਮਜ਼ਦੂਰ ਹਰ ਸਾਲ ਮਰਦੇ ਨੇ ਅਨਸੇਫ ਵਰਕਿੰਗ ਕੰਡੀਸ਼ਨਸ ਕਰਕੇ, ਇਸ ਕਿਸਮ ਦੀਆਂ ਚੀਜ਼ਾਂ ਕਰਕੇ। ਕਿਤੇ ਗੈਸ ਲੀਕ ਹੋ ਜਾਂਦੀ ਹੈ, ਕਿਤੇ ਸੀਵਰ 'ਚ ਡੁੱਬ ਕੇ ਮਰ ਜਾਂਦੇ ਨੇ, ਕਿਤੇ ਕੋਈ ਧਮਾਕਾ ਹੋ ਜਾਂਦਾ ਗਾ, ਕਿਤੇ ਅੱਗ ਲੱਗ ਜਾਂਦੀ ਹੈ। ਇਸ ਕਿਸਮ ਦੀ ਨਲਾਇਕੀਆਂ ਕਰਕੇ ਮਜ਼ਦੂਰਾਂ ਦੀ ਡੈਥ ਹੁੰਦੀ ਹੈਗੀ ਆ, ਵਰਕਿੰਗ ਕਲਾਸ ਦੀ ਡੈਥ ਹੁੰਦੀ ਹੈ। ਮਤਲਬ ਇਹਦੇ ਬਾਰੇ ਬਹੁਤ ਇੰਡੀਆ 'ਚ ਗੱਲ ਹੁੰਦੀ ਹੈਗੀ ਆ। ਫਿਰ ਵੀ ਸੇਫਟੀ ਇਕਵਿਪਮੈਂਟਸ ਤੇ ਇਹਨਾਂ ਚੀਜ਼ਾਂ ਤੇ ਕੋਈ ਵੀ ਮਤਲਬ ਕੋਈ ਵੀ ਚੀਜ਼ਾਂ ਹੁੰਦੀਆਂ ਨਹੀਂ। ਮੈਂ ਪਿਛਲੇ ਸਾਲ ਦਿੱਲੀ NCR ਦੇ ਵਿੱਚ ਗਿਆ ਸੀਗਾ। ਇੱਥੇ ਆਟੋ ਜਿਹੜੇ ਮੈਨੂਫੈਕਚਰਿੰਗ ਇੱਕ ਆਟੋ ਯੂਨਿਟ ਸੀਗੀ। ਅੱਛਾ। ਉਹ ਬੇਸਿਕਲੀ ਜਿਹੜੀ ਗੱਡੀਆਂ ਦੇ ਪਾਰਟ, ਉਹ ਕਾਰ ਪਾਰਟਸ ਬਣਾਉਣ ਵਾਲੀ ਮੈਨੂਫੈਕਚਰਿੰਗ ਇੰਡਸਟਰੀ ਸੀ। ਹੂੰ, ਉਹਦੇ 'ਚ ਹੂੰ। ਸਿਰਫ ਇੱਕ ਸੈਂਸਰ ਨਾ ਹੋਣ ਕਰਕੇ ਮਸ਼ੀਨਾਂ 'ਚ ਕਈ ਸਾਰੇ ਮਜ਼ਦੂਰਾਂ ਦੇ ਹੱਥ ਉਹਦੇ 'ਚ ਆ ਕੇ ਕੱਟੇ ਗਏ। ਤੇ ਉਹ ਓਹੋ! ਮਜ਼ਦੂਰ ਉਸ ਤੋਂ ਬਾਅਦ ਮਤਲਬ ਫਿਰ ਕਿਸੇ ਕੰਮ ਜੋਗੇ ਤਾਂ ਕਿਵੇਂ ਰਹਿਣਗੇ, ਉਹਨਾਂ ਹੂੰ, ਦੇ ਹੂੰ, ਜੇ ਹੂੰ। ਹੱਥੇ ਕੱਟੀ ਗਏ। ਤੇ ਉਹ ਜਿਹੜੀ ਕੰਪਨੀ ਸੀਗੀ, ਉਹ ਸਿਰਫ ਬਹੁਤ ਛੋਟਾ ਸੈਂਸਰ ਸੀਗਾ, ਕੋਈ ਜ਼ਿਆਦੇ ਮਹਿੰਗਾ ਸੈਂਸਰ ਵੀ ਨਹੀਂ ਸੀ। ਉਹ ਨਹੀਂ ਲਵਾ ਰਹੀ ਸੀਗੀ। ਉਸ ਤੋਂ ਬਾਅਦ ਫਿਰ ਉੱਥੇ ਮਜ਼ਦੂਰਾਂ ਨੇ ਪ੍ਰੋਟੈਸਟ ਵੀ ਕੀਤਾ, ਤੇ ਅੱਗੇ ਫਿਰ ਇੱਕ ਪ੍ਰੋਟੈਸਟ ਇਹ ਵੀ ਹੋਇਆ ਕਿ ਜਿਹੜੇ ਮਜ਼ਦੂਰਾਂ ਦੇ ਹੱਥ ਕੱਟੇ ਗਏ, ਘੱਟੋ ਘੱਟ ਉਹਨੂੰ ਤੁਸੀਂ ਕੋਈ ਮੁਆਵਜ਼ਾ ਤਾਂ ਦਿਓ, ਕੋਈ ਹੂੰ। ਰਾਹ ਤਾਂ ਖੋਲ੍ਹੋ ਉਹਨਾਂ ਵਾਸਤੇ। ਤਾਂ ਕੰਪਨਸੇਸ਼ਨ ਹੋਵੇ। ਮਤਲਬ ਹੂੰ। ਹਾਂਜੀ, ਕੋਈ ਕਾਫੀ ਉਸ ਟਾਈਮ ਵੀ ਰੌਲਾ ਪਿਆ ਸੀਗਾ। ਤੇ ਐਡੇ ਅਨਸੇਫ ਵਰਕਿੰਗ ਕੰਡੀਸ਼ਨਸ ਇੱਥੇ ਹੈਗੀਆਂ, ਜਿਹੜਾ ਕਈ ਵਾਰ ਮਤਲਬ ਮੈਂ ਤਾਂ ILO ਦੀ ਰਿਪੋਰਟ ਕਈ ਵਾਰ ਦੇਖਦਾ, ਇੰਟਰਨੈਸ਼ਨਲ ਜਿਹੜਾ ਲੇਬਰ ਆਰਗੇਨਾਈਜੇਸ਼ਨ ਹੈ, ਹੂੰ, ਹੂੰ। ILO, ਤੇ ਉਹਦੇ 'ਚ ਇੰਟਰਨੈਸ਼ਨਲ ਲੇਬਰ ਮਾਈਗ੍ਰੇਸ਼ਨ ਬਾਰੇ ਵੀ ਬਹੁਤ ਸਾਰੀ ਗੱਲ ਹੁੰਦੀ ਹੈ। ਉਹਦੇ 'ਚ ਇਹ ਵੀ ਹੁੰਦਾ ਹੈਗਾ ਕਿ ਅਨਸੇਫ ਵਰਕ ਪਲੇਸ ਵੀ ਇੱਕ ਕਾਰਨ ਹੁੰਦਾ ਹੈ, ਜਦੋਂ ਮਤਲਬ ਲੋਕ ਕਿਸੇ ਹੋਰ ਥਾਂ ਤੇ ਜਾ ਕੇ ਨਵੇਂ ਕੰਮਾਂ ਵਾਸਤੇ ਸੰਭਾਵਨਾ ਤਲਾਸ਼ ਕਰਦੇ ਨੇ। ਤਾਂ ਮਤਲਬ ਇਹ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਜਿੱਥੇ ਕੰਮ ਕਰ ਰਹੇ ਹੋ, ਤੁਹਾਡੇ ਉੱਥੇ ਜਾਣ ਦਾ ਹੀ ਨਹੀਂ ਪਤਾ ਕਿ ਤੁਸੀਂ ਖਤਰਾ ਜ਼ਿੰਦਾ ਆ। ਬਚੋਗੇ ਜਾਂ ਨਹੀਂ, ਖਤਰਾ ਹੈ। ਹੂੰ, ਤਾਂ ਮਤਲਬ ਹੂੰ। ਇੱਕ ਇਹ ਇੰਪੋਰਟੈਂਟ ਫੈਕਟਰ ਹੈ। ਤੇ ਮਜ਼ਦੂਰਾਂ ਦੀ ਜਾਨ ਇੰਨੀ ਸਸਤੀ ਵੀ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਇੱਕ ਛੋਟੇ ਬਿਲਕੁਲ। ਜਿਹੇ ਸੈਂਸਰ ਪਿੱਛੇ ਉਹਨਾਂ ਦੇ ਹੱਥ ਕੱਟੀ ਜਾਓ।
ਬਿਲਕੁਲ, ਬਿਲਕੁਲ। ਏਦਾਂ ਦੀਆਂ ਪਤਾ ਨਹੀਂ ਕਿੰਨੀਆਂ ਦਰਦਨਾਕ ਸਟੋਰੀਜ਼ ਜਿਹੜੀਆਂ ਹੋਣਗੀਆਂ ਵੀ ਕੰਪਨੀ ਨੇ ਪੈਸੇ ਬਚਾਉਣ ਖਾਤਰ ਲੋਕਾਂ ਦੀਆਂ ਜਾਨਾਂ ਐਂ ਹੀ ਜਿਹੜੀਆਂ ਆ ਰੋੜ ਦਿੱਤੀਆਂ। ਜੀ। ਅਗਲੀ ਮਨਦੀਪ ਜੀ ਆਪਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਪਰਿਵਾਰ ਦੇ ਨਾਲ 30 ਕਰੋੜ ਦੀ ਹੇਰਾਫੇਰੀ ਦਾ ਜਿਹੜਾ ਮਾਮਲਾ ਆ ਉਹ ਚੱਲ ਰਿਹਾ ਆ। ਬੀਤੇ ਦਿਨੀ ਮਰਹੂਮ ਮੂਸੇਵਾਲੇ ਦੇ ਮਾਤਾ-ਪਿਤਾ ਉਹਨਾਂ ਨੇ ਧਰਨਾ ਦਿੱਤਾ ਸੀਗਾ। ਹੁਣ ਉਹ 30 ਕਰੋੜ ਦੀ ਹੇਰਾਫੇਰੀ ਦੇ ਮਾਮਲੇ 'ਚ ਐਫ-ਆਈ-ਆਰ ਦਰਜ ਹੋਈ ਆ। ਇੱਕ ਵਨ ਡਿਜੀਟਲ ਕਰਕੇ ਕੰਪਨੀ ਆ, ਉਹ ਇਸ ਪੂਰੇ ਵਿਵਾਦਾਂ ਦੇ ਵਿੱਚ ਆ। ਜਿਹੜੇ ਸ਼ਬੀਰ ਵੀ ਕਹਿੰਦੇ ਵੀ ਉਸ ਦੇ ਵਿੱਚ ਹੁਣ ਨਾਮਜ਼ਦ ਕਰ ਲਿਆ ਗਿਆ। ਕੀ ਲੇਟੈਸਟ ਜਿਹੜਾ ਉਹ ਆ ਰਿਹਾ ਆ? ਬੰਟੀ ਬੈਂਸ ਕਾਲ ਕਰਕੇ ਦਿਖਾ ਰਿਹਾ ਆ ਥਾਂ-ਥਾਂ ਤੇ ਜਾ ਕੇ ਵੀ ਦੇਖੋ ਮੇਰੇ ਫ਼ੋਨ ਨਹੀਂ ਚੱਕਦੇ। ਕਾफ़ੀ ਰੌਲਾ ਰੱਪਾ ਪਿਆ ਹੋਇਆ। ਕੀ ਇਸ ਟਾਈਮ ਚੱਲ ਰਿਹਾ ਸਿੱਧੂ ਮੂਸੇਵਾਲੇ ਦੇ ਇਸ 30 ਕਰੋੜ ਵਾਲੀ ਹੇਰਾਫੇਰੀ ਦੇ ਮਾਮਲੇ 'ਚ? ਦੇਖੋ ਇਹਦੇ 'ਚ ਇਹੀ ਹੈ ਕਿ ਜਿਹੜੇ ਸਿੱਧੂ ਮੂਸੇਵਾਲਾ ਆਪਾਂ ਨੂੰ ਪਤਾ ਹੈ ਕਿ ਸਾਲ 2022 'ਚ ਆਪਣੇ ਵਿੱਚ ਨਹੀਂ ਰਹੇ ਸੀਗੇ। ਉਹਨਾਂ ਦੀ ਡੈਥ ਹੋ ਗਈ ਸੀਗੀ। ਉਹਨਾਂ ਨੂੰ ਮਾਰ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਵੀ ਲਗਾਤਾਰ ਉਹਨਾਂ ਦੇ ਜਿਹੜੇ ਗਾਣੇ ਹੈਗੇ ਆ ਉਹ ਕਮਾਈ ਕਰਕੇ ਦੇ ਰਹੇ ਨੇ। ਇਹ ਜਿਹੜਾ ਸਾਰਾ ਮਾਮਲਾ ਗਾ 30 ਕਰੋੜ ਰੁਪਏ ਦੀ ਜਿਹੜੀ ਹੇਰਾ-ਫੇਰੀ ਦੱਸੀ ਜਾ ਰਹੀ ਹੈ, ਉਹ ਬੇਸਿਕਲੀ ਜਿਹੜੀ ਮਿਊਜ਼ਿਕ ਸਟਰੀਮਿੰਗ ਐਪਸ ਹੈਗੀਆਂ, ਜਿਵੇਂ ਸਪੋਟੀਫਾਈ, ਐਮਾਜ਼ਨ ਮਿਊਜ਼ਿਕ, ਯੂਟਿਊਬ ਮਿਊਜ਼ਿਕ, ਜੀਓ, ਸਾਵਨ, ਇਸ ਕਿਸਮ ਦੇ ਜਿਹੜੇ ਐਪਲ ਮਿਊਜ਼ਿਕ, ਇਸ ਕਿਸਮ ਦੇ ਜਿਹੜੇ ਮਿਊਜ਼ਿਕ ਹੂੰ, ਸਟਰੀਮਿੰਗ ਹੂੰ। ਐਪਸ ਹੈਗੀਆਂ, ਉਹਨਾਂ ਤੋਂ ਸਿੱਧੂ ਮੂਸੇਵਾਲਾ ਨੂੰ ਕਮਾਈ ਹੁੰਦੀ ਸੀਗੀ। ਜਦੋਂ ਸਿੱਧੂ ਮੂਸੇਵਾਲਾ ਜ਼ਿੰਦਾ ਸੀਗਾ, ਉਹਨੇ ਕਿ ਬਈ ਇਹ ਜਿਹੜੀ ਕਮਾਈ ਆਉਂਦੀ ਹੈਗੀ ਆ, ਇਹ ਇੱਕ ਚੈਨਲ ਰਾਹੀਂ ਮੈਨੂੰ ਠੀਕ ਤਰੀਕੇ ਨਾਲ ਕਿਵੇਂ ਮਿਲ ਸਕਦੀ ਹੈ, ਤੇ ਉਹਨੇ ਬੰਟੀ ਬੈਂਸ ਨਾਲ ਗੱਲਬਾਤ ਕੀਤੀ ਸੀ। ਬੰਟੀ ਬੈਂਸ ਨੇ ਉਹਨੂੰ ਵਨ ਡਿਜੀਟਲ ਵਾਲਿਆਂ ਨਾਲ ਉਹਨਾਂ ਦੀ ਮੁਲਾਕਾਤ ਕਰਵਾਈ, ਸ਼ਬੀਰ ਮੋਮਿਨ ਹੋਰਾਂ ਨਾਲ। ਤੇ ਸ਼ਬੀਰ ਮੋਮਿਨ ਹੋਰਾਂ ਨੇ ਮਤਲਬ ਉਹ ਜਦੋਂ ਤੱਕ ਉਹ ਜ਼ਿੰਦਾ ਸੀਗੇ, ਈਵਨ 2024-25 ਤੱਕ ਵੀ ਇਹ ਮੰਨਿਆ ਜਾਂਦਾ ਹੈਗਾ ਕਿ ਉਹਨਾਂ ਦਾ ਠੀਕ ਚੱਲਦਾ ਰਿਹਾ, ਉਹ ਪੈਸੇ ਦੇ ਦਿੰਦੇ ਸੀਗੇ। ਬੇਸਿਕਲੀ ਇਹ ਜਿਹੜੀ ਮਿਊਜ਼ਿਕ ਸਟਰੀਮਿੰਗ ਐਪਸ ਤੋਂ ਜਿਹੜੀ ਪੇਮੈਂਟ ਸੀਗੀਆਂ, ਹੂੰ, ਹੂੰ, ਇਹ ਹੂੰ। ਉਹ ਦੁਬਈ ਲੈਂਦੇ ਸੀਗੇ। ਸ਼ਾਇਦ ਟੈਕਸ ਦਾ ਇੱਕ ਚੱਕਰ ਹੈਗਾ, ਤਕਰੀਬਨ ਹੂੰ, ਮੰਨਿਆ ਜਾਂਦਾ ਹੈਗਾ ਕਿ 20% ਦਾ ਜਿਹੜਾ ਮੁਨਾਫ਼ਾ ਦੁਬਈ, ਜੇ ਤੁਸੀਂ ਆਪਣਾ ਆਰਟਿਸਟਿਕ ਉਹ ਰਜਿਸਟਰ ਕਰਾ ਕੇ ਉੱਥੇ ਜਿਹੜੇ ਪੈਸੇ ਲੈਂਦੇ ਹੋ, ਤਾਂ ਹੋ ਜਾਂਦਾ ਹੈਗਾ। ਤੇ ਉਹ ਚੱਕਰ ਸੀਗਾ। ਫਿਰ ਦੱਸਿਆ ਜਾ ਰਿਹਾ ਕਿ ਪਿਛਲੇ 1 ਸਾਲ ਦੇ ਤਕਰੀਬਨ 30-32 ਕਰੋੜ ਰੁਪਏ ਬਣਦੇ ਨੇ। ਉਹ ਉਲਝੇ ਹੋਏ ਹੈਗੇ ਆ। ਉਹ ਨਹੀਂ ਦੇਣ ਕਰਕੇ ਸ਼ਬੀਰ ਮੋਮਿਨ ਹੋਰਾਂ ਤੇ ਵਨ ਡਿਜੀਟਲ ਤੇ ਉਹਨਾਂ ਦੇ ਮਾਤਾ-ਪਿਤਾ ਨੇ, ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਨੇ ਐਫ-ਆਈ-ਆਰ ਦਰਜ ਕਰਾਈ ਹੈ। ਤੇ ਐਫ-ਆਈ-ਆਰ ਮਾਨਸਾ ਪਹਿਲਾਂ ਉਹ ਐਫ-ਆਈ-ਆਰ ਏਦਾਂ ਹੀ ਦਰਜ ਨਹੀਂ ਹੋਈ। ਉਹਦੇ ਵਾਸਤੇ ਉਹਨਾਂ ਨੂੰ ਥਾਣੇ ਉੱਥੇ ਮਾਨਸਾ ਦੇ ਵਿੱਚ ਪ੍ਰੋਟੈਸਟ ਤੇ ਬਹਿਣਾ ਪਿਆ ਗਾ। ਫਿਰ ਐਫ-ਆਈ-ਆਰ ਦਰਜ ਹੋਈ ਹੈ। ਦੇਖੋ, ਕਮਾਈ ਤਾਂ ਨੋ ਡਾਊਟ ਕਮਾਈ ਸਿੱਧੂ ਮੂਸੇਵਾਲਾ ਦੀ ਕਮਾਈ ਹੈ, ਉਹਨਾਂ ਦੇ ਗਾਣਿਆਂ ਦੀ ਕਮਾਈ, ਤੇ ਉਹ ਉਸ ਕਮਾਈ ਤੇ ਹੱਕ ਵੀ ਉਹਨਾਂ ਦੇ ਮਾਂ-ਪਿਓ ਦਾ ਹੀ ਹੈ। ਤੇ ਮਤਲਬ ਉਹ ਕਿਸੇ ਦਾ ਹੱਕ ਕਿਵੇਂ ਹੂੰ, ਹੂੰ। ਹੋਊਗਾ? ਉਹਨਾਂ ਦਾ ਹੀ ਹੈ, ਕਿਉਂਕਿ ਬਲੱਡ ਰਿਲੇਸ਼ਨ ਔਰ ਉਹਨਾਂ ਦਾ ਬਣਦਾ ਵੀ ਉਹਨਾਂ ਦਾ ਹੀ ਹੈ। ਤਾਂ ਮਤਲਬ ਇੱਕ ਇੱਕ ਹਿਸਾਬ ਨਾਲ ਦੇਖੋਗੇ ਤਾਂ ਠੀਕ ਹੈਗਾ ਕਿ ਹਾਂ, ਉਹਨਾਂ ਦੇ ਪੁੱਤ ਦੀ ਕਮਾਈ ਨੂੰ ਕੋਈ ਹੋਰ ਨੱਪੀ ਬੈਠਾ ਗਾ। ਦੂਜਾ, ਮੈਨੂੰ ਇਹ ਵੀ ਲੱਗਦਾ ਗਾ ਕਿ ਇਹਦੇ 'ਚ ਕਮਿਊਨੀਕੇਸ਼ਨ ਗੈਪ ਵਾਲੀਆਂ ਚੀਜ਼ਾਂ ਵੀ ਨੇ, ਕਈ ਹੋਰ ਵੀ ਚੀਜ਼ਾਂ ਨੇ ਹੂੰ, ਜਿਹੜੀ ਹੂੰ, ਹਜੇ ਹੂੰ। ਐਕਸਪੋਜ਼ਡ ਹੈ ਨਹੀਂ। ਪਰ ਮਤਲਬ ਦੇਖਦੇ ਹਾਂ ਪੁਲਿਸ ਇਨਵੈਸਟੀਗੇਸ਼ਨ 'ਚ ਕੀ ਨਿਕਲਦਾ ਗਾ। ਕਮਾਈ ਤੇ ਹੱਕ ਤਾਂ ਨੋ ਡਾਊਟ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦਾ ਹੀ ਹੈ, ਮਾਂ-ਪਿਓ ਦਾ ਹੀ ਹੈ, ਤੇ ਉਹਨਾਂ ਨੂੰ ਉਹਨਾਂ ਦੀ ਕਮਾਈ ਦਾ ਪੈਸਾ ਮਿਲਣਾ ਹੀ ਚਾਹੀਦਾ। ਜੀ, 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 ਬਿਲਕੁਲ। ਅਗਲੀ ਜਿਹੜੀ ਮਨਦੀਪ ਜੀ ਗੱਲ ਕਰਦੇ ਹਾਂ, ਸੁਪਰੀਮ ਕੋਰਟ ਨੇ ਕਿਹਾ ਆ ਵੀ ਵਿਆਹ ਤੋਂ ਪਹਿਲਾਂ ਫਿਜ਼ੀਕਲ ਰਿਲੇਸ਼ਨ ਸਮਝ ਤੋਂ ਪਰੇ ਦੀ ਗੱਲ ਆ। ਜਦ ਤੱਕ ਵਿਆਹ ਨਹੀਂ, ਤਦ ਤੱਕ ਲੜਕਾ-ਲੜਕੀ ਜਿਹੜੇ ਆ ਉਹ ਅਜਨਬੀ ਨੇ, ਇੱਕ ਦੂਜੇ ਨੂੰ ਜਾਣਦੇ ਨਹੀਂ ਆ, ਕਿਸੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਦੇਖੋ, ਇਹ ਬੜਾ ਅਜੀਬ ਹੈ ਕਿ ਜਿਹੜਾ ਆਪਣੇ ਆਪ ਨੂੰ ਮਾਡਰਨ ਨੇਸ਼ਨ ਸਟੇਟ ਕਲੇਮ ਕਰਦਾ ਗਾ, ਉਹ ਇਸ ਕਿਸਮ ਦੀ ਬਿਆਨਬਾਜ਼ੀਆਂ ਕਰ ਰਿਹਾ ਹੈਗਾ। ਬਹੁਤ ਹੂੰ, ਮਤਲਬ ਮੈਰਿਜ ਦੇ ਕੁਐਸਚਨ ਤੇ ਜਾਂ ਫਿਰ ਲਿਵ ਇਨ ਰਿਲੇਸ਼ਨਸ਼ਿਪ ਦੇ ਕੁਐਸਚਨ ਤੇ ਕਾਫੀ ਜਿਹੜੀ ਸੋਸਾਇਟੀ ਹੈ ਉਹ 20ਵੀਂ ਸਦੀ 'ਚ ਹੀ 20th ਸੈਂਚੁਰੀ 'ਚ ਹੀ ਬਹੁਤ ਕੁਝ ਕਲਿੰਚ ਕਰਕੇ ਅੱਗੇ ਵੱਧ ਚੁੱਕਿਆ ਸੀ। ਤਾਂ ਹੁਣ 21ਵੀਂ ਸਦੀ 'ਚ ਹੈਗਾ, ਹੂੰ, 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 ਜਿੱਥੇ ਮਤਲਬ ਚੀਜ਼ਾਂ ਜਿਹੜੀ ਇਸ ਕਿਸਮ ਦੀ ਡਿਬੇਟਾਂ ਨੇ ਉਹ ਹੋਰ ਵੀ ਅੱਗੇ ਜਾ ਚੁੱਕੀਆਂ ਨੇ। ਇਹ ਜਸਟਿਸ ਬੀਵੀ ਨਾਗਰਤਨਾ ਔਰ ਤੇ ਹੋਰ ਉਜਵਲ ਭੂਈਆ ਹੋਰਾਂ ਦੀ ਜਿਹੜੀ ਇੱਕ ਮਾਮਲਾ ਗਾ, ਉਹਦੇ 'ਚ ਇੱਕ ਵਿਅਕਤੀ ਦੀ ਜ਼ਮਾਨਤ ਯਾਚਕਾ ਤੇ ਸੁਣਵਾਈ ਹੋ ਰਹੀ ਸੀਗੀ। ਤੇ ਖੈਰ,
ਮੈਨੂੰ ਇੱਕ ਤਾਂ ਇਹ ਜਿਹੜਾ ਕਮੈਂਟ ਹੈਗਾ ਉਹ ਵਾਹੀਆਤ ਲੱਗਿਆ। ਸੁਪਰੀਮ ਕੋਰਟ ਦੇ ਜੱਜਾਂ ਨੂੰ ਇਸ ਬਾਰੇ ਗੱਲ ਕਰਨ ਦੀ ਲੋੜ ਨਹੀਂ ਸੀਗੀ, ਕਿਉਂਕਿ ਆਪਾਂ ਨੂੰ ਪਤਾ ਕਿ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ, ਵਿਆਹ ਨੂੰ ਲੈ ਕੇ ਕਿੰਨੀਆਂ ਸਾਰੀਆਂ ਚੀਜ਼ਾਂ ਨੇ, ਕਿੰਨੀ ਸਾਰੀਆਂ ਕਮਿਊਨਿਟੀਜ਼ ਏਦਾਂ ਦੀਆਂ ਹੈਗੀਆਂ ਜਿੱਥੇ ਮਤਲਬ ਜਿਹੜਾ ਕੋਈ ਫੋਰਮਲ ਸਟਰਕਚਰ ਵੀ ਨਹੀਂ ਹੁੰਦਾ ਵਿਆਹ ਦਾ। ਤੇ ਕਈ ਕੁਛ ਹੋਰ ਵੀ ਹੈਗਾ ਇਹਦੇ 'ਚ, ਜਿਹੜੇ ਕਾਰਪੋਰੇਟ ਵਰਲਡ 'ਚ ਕੰਮ ਕਰਦੇ ਨੇ, ਜਾਂ ਫਿਰ ਲੋਕ ਏਦਾਂ ਦੇ ਵੀ ਹੈਗੇ ਜਿਹੜੇ ਮਿਊਚੁਅਲ ਕੰਸੈਂਟ ਰਾਹੀਂ ਵੀ ਰਹਿ ਰਹੇ ਨੇ, ਲਿਵ ਇਨ ਰਿਲੇਸ਼ਨਸ਼ਿਪ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਉਹ ਸਾਰਾ ਕੁਛ ਹੀ ਹੈਗਾ। ਤੇ ਇਹ ਨਹੀਂ ਕਿ ਤੁਸੀਂ, ਤੁਹਾਡੀ ਜਿਹੜੀ ਇੱਕ ਮਾਈਂਡ ਸੈਟ ਹੈ, ਤੁਸੀਂ ਮੰਨ ਲਓ ਕਿ ਹਿੰਦੂ ਥਿਓਲੋਜੀ ਜਿਹੜੀ ਹੈ ਉਹ ਹੂੰ, ਹੂੰ। ਤੋਂ, ਹਿੰਦੂ ਧਾਰਮਿਕ ਗ੍ਰੰਥਾਂ ਤੋਂ ਜਿਹੜੀ ਇੱਕ ਆਈਡੀਓਲੋਜੀ ਹੈ, ਜੇ ਉਹ ਹੈਗੀ ਆ, ਤੇ ਉਹਨੂੰ ਤੁਸੀਂ ਸਾਰਿਆਂ ਤੇ ਨਹੀਂ ਥੋਪ ਸਕਦੇ ਕਿ ਹਾਂ ਬਈ ਵਿਆਹ ਬਾਰੇ ਤਾਂ, ਜਾਂ ਫਿਰ ਰਿਲੇਸ਼ਨ ਬਾਰੇ ਤਾਂ ਇਹ ਚੀਜ਼ ਹੈ ਤੇ ਇਹ ਸਾਰਿਆਂ ਤੇ ਤੁਸੀਂ ਲਾਗੂ ਕਰ ਦਿਓ। ਉਹ ਮਤਲਬ ਠੀਕ ਚੀਜ਼ ਨਹੀਂ ਹੈ। ਕਈ ਸਾਰੇ ਲੋਕ ਨਾਸਤਿਕ ਵੀ ਹੁੰਦੇ ਨੇ, ਕਈ ਸਾਰੇ ਲੋਕ ਮਤਲਬ ਜਿਵੇਂ ਇੰਡੀਅਨ ਕਨਸਟੀਟਿਊਸ਼ਨ 'ਚ ਜਿਹੜਾ ਸਹੀ ਸ਼ਬਦ ਵਰਤਿਆ ਹੋਗਾ, ਉਹ ਮਤਲਬ ਮਿਊਚੁਅਲ ਕੰਸੈਂਟ ਵੀ ਹੈ ਉਹਦੇ 'ਚ, ਹੋਰ ਵੀ ਚੀਜ਼ਾਂ ਨੇ ਰਿਲੇਸ਼ਨਸ਼ਿਪਸ ਬਾਰੇ। ਮਤਲਬ ਇੰਡੀਆ ਦਾ ਕਨਸਟੀਟਿਊਸ਼ਨ ਉਹੀ ਜਦੋਂ ਅਲਾਉ ਕਰ ਰਿਹਾ ਹੈਗਾ ਕਿ ਤੁਸੀਂ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਸਕਦੇ ਹੋ, ਫਿਰ ਮਤਲਬ ਤੁਸੀਂ ਲਾਅ ਨੂੰ ਥੋੜੀ ਨਾ, ਜਾਂ ਇੰਡੀਅਨ ਕਨਸਟੀਟਿਊਸ਼ਨ ਨੂੰ ਥੋੜੀ ਨਾ ਆਪਣੇ ਧਰਮ ਗ੍ਰੰਥਾਂ ਰਾਹੀਂ ਇੰਟਰਪ੍ਰੇਟ ਕਰਦੇ ਫਿਰੋਂਗੇ। ਤਾਂ ਮੈਨੂੰ ਇੱਕ ਉਹ ਲੱਗਿਆ। ਦੂਜਾ, ਸੁਪਰੀਮ ਕੋਰਟ ਜਿਹੜੇ ਕੰਮ ਕਰਨ ਵਾਲੇ ਹੁੰਦੇ ਉਹ ਤਾਂ ਕਰਦਾ ਨਹੀਂ। ਸੁਪਰੀਮ ਕੋਰਟ 'ਚ ਅੱਜ ਹੇਮੰਤ ਵਿਸ਼ਵ ਸ਼ਰਮਾ ਜਿਹੜਾ ਅਸਮ ਦਾ ਮੁੱਖ ਮੰਤਰੀ ਹੈਗਾ, ਉਹ ਲਗਾਤਾਰ ਜੀ। ਹੇਟ ਸਪੀਚ ਦਿੰਦਾ ਗਾ। ਉਹਦੇ ਉਲਟੇ ਕੀ ਯਾਚਕਾ ਗਈ ਸੀ, ਪਟੀਸ਼ਨ ਗਈ ਸੀ, ਉਹ ਸੁਣਨ ਤੋਂ ਨਾ ਕਰਤੀ। ਕਹਿੰਦੇ ਨਹੀਂ ਨਹੀਂ, ਅਸੀਂ ਨਹੀਂ ਸੁਣਾਂਗੇ ਇਸ ਕਿਸਮ ਦੀਆਂ ਪਟੀਸ਼ਨਾਂ। ਉਹ ਲਗਾਤਾਰ ਮੁਸਲਮਾਨਾਂ ਦੇ ਉਲਟ ਹੇਟ ਸਪੀਚ ਦੇ ਰਿਹਾ ਗਾ, ਹੇਮੰਤ ਵਿਸ਼ਵ ਸ਼ਰਮਾ। ਯਾਨੀ ਮਤਲਬ ਤੁਸੀਂ ਇਹ ਦੇਖੋ ਕਿ ਸੁਪਰੀਮ ਕੋਰਟ ਦੀ ਪ੍ਰਾਇਰਟੀਜ਼ ਕੀ ਬਣ ਗਈਆਂ ਨੇ। ਉਹ ਜਿਹੜਾ ਮੁਸਲਮਾਨਾਂ ਦੇ ਖਿਲਾਫ ਇੱਕ ਸੂਬੇ ਦਾ ਮੁੱਖ ਮੰਤਰੀ ਲਗਾਤਾਰ ਹੇਟ ਸਪੀਚ ਕਰ ਰਿਹਾ ਗਾ, ਉਹਦੇ ਹੂੰ। ਤੇ ਉਹਦੀ ਪਟੀਸ਼ਨ ਤੇ ਕੋਈ ਸੁਣਵਾਈ ਨਹੀਂ ਕਰਨੀ ਗੀ। ਤੇ ਉਹ ਦੂਜੇ ਸੁਣਨੀ ਪਾਸੇ ਨਹੀਂ ਗੱਲ। ਤੁਸੀਂ ਲੋਕਾਂ ਦੇ ਰਿਲੇਸ਼ਨਾਂ ਤੇ ਕਮੈਂਟ ਕਰੀ ਜਾ ਰਹੇ ਹੋ, ਉੱਥੇ ਤੁਸੀਂ ਬਾਬੇ ਬਣੀ ਬੈਠੇ ਹੋ ਕਿ ਨਹੀਂ ਹੂੰ, ਨਹੀਂ, ਵਿਆਹ ਤੋਂ ਪਹਿਲਾਂ ਤਾਂ ਇਹ ਨਹੀਂ ਕਰਨਾ ਚਾਹੀਦਾ, ਉਹ ਨਹੀਂ ਕਰਨਾ ਚਾਹੀਦਾ। ਹੂੰ, ਹੂੰ। ਮਤਲਬ ਏਦਾਂ ਇਹ ਏਦਾਂ ਦੇ ਇਹ ਕਮੈਂਟ ਹੀ ਮੈਨੂੰ ਲੱਗਦਾ ਮਨਦੀਪ ਜੀ ਤਾਂ ਕਰਦੇ ਆ ਵੀ ਮੁੱਦਿਆਂ ਤੋਂ ਇਹਨਾਂ ਨੂੰ, ਲੋਕਾਂ ਨੂੰ ਭਟਕਾ ਕੇ ਰੱਖੀਏ। ਹਾਂ ਹਾਂ, ਇਹ ਸਾਫ਼ ਹੀ ਦਿਖ ਰਿਹਾ ਗਾ ਹੂੰ, ਕਿ ਹੂੰ, ਜਦੋਂ ਬਈ ਕਨਸਟੀਟਿਊਸ਼ਨ ਨੇ ਜਦੋਂ ਅਲਾਉ ਕਰ ਰੱਖਿਆ ਗਾ ਕਿ ਹੂੰ, ਹੂੰ। ਜੇ ਤੁਸੀਂ ਅਡਲਟ ਹੋ ਤੇ ਤੁਹਾਡੇ 'ਚ ਕੰਸੈਂਟ ਹੈਗਾ, ਤੁਸੀਂ ਰਹੋ ਇਕੱਠੇ। ਐਗਜ਼ੈਕਟਲੀ। ਤੁਸੀਂ ਕੌਣ ਹੁੰਦੇ ਹੂੰ, ਹੋ ਕਿ ਤੁਸੀਂ ਮੋਰਲ ਪੋਲਿਸਿੰਗ ਕਰੋਗੇ ਲੋਕਾਂ ਦੀ? ਹੂੰ। ਉਹ ਲੋਕਾਂ ਨੇ ਆਪੋ ਆਪਣੇ ਪੱਧਰ ਤੇ ਦੇਖਣਾ ਕਿਹਨੂੰ ਕੀ ਚੰਗਾ ਹਾਂ, ਲੱਗਦਾ, ਕਿਹਨੂੰ ਤੇ ਕੀ ਤੁਹਾਡਾ ਮਾੜਾ ਕੰਮ ਲੱਗਦਾ। ਤਾਂ ਇਹ ਹੈਗਾ ਕਿ ਇੱਕ ਬੰਦਾ ਮੁਸਲਮਾਨਾਂ ਦੇ ਉਲਟ ਲਗਾਤਾਰ ਹੇਟ ਸਪੀਚ ਕਰ ਰਿਹਾ ਹੈਗਾ, ਉਹ ਉਸ ਮਾਮਲੇ ਤੇ ਸੁਣਵਾਈ ਕਰੋ। ਉਹਦੇ ਤੇ ਤੁਸੀਂ ਨਾ ਕਰਦੇ ਹੋ, ਨਹੀਂ ਨਹੀਂ ਅਸੀਂ ਨਹੀਂ ਕਰਨੀ। ਬਿਲਕੁਲ। ਫਿਰ ਮਤਲਬ ਜਿਹੜੀ WhatsApp ਦੇ ਲਈ ਜ਼ਰੂਰੀ ਚੀਜ਼ ਹੈ ਮਸਾਲਾ ਉਹ ਦੇਣਾ ਕਰ ਨਾ ਨਹੀਂ ਇਹਨਾਂ ਨੇ। ਰਹੇ। ਉਹ ਹਾਂ ਕਰਨਾ ਨਹੀਂ। ਹਾਂ, ਬਿਲਕੁਲ। ਕੌਨਸਟੀਟਿਊਸ਼ਨ ਦੇ ਜਿਹੜੇ ਰਖਵਾਲੇ ਆ ਉਹਦੇ ਤੁਸੀਂ ਕੰਮ ਨਹੀਂ ਕਰਨਾ, ਤੇ ਬਾਕੀ ਹੂੰ ਚੀਜ਼ਾਂ ਦੀ ਤੁਸੀਂ ਜਿਹੜੀ ਪੁਲਿਸਿੰਗ ਜਿਹੜੀ ਉਹ ਕਰ ਲੈਣੀ ਆ। ਐਕਚੁਅਲੀ ਮੈਨੂੰ ਲੱਗਦਾ ਮਨਦੀਪ ਜੀ ਹੁਣ ਰਾਹ ਬਣ ਗਿਆ ਨਾ। ਅੱਗੇ ਹੁੰਦਾ ਸੀ ਕੋਈ ਸੁਪਰੀਮ ਕੋਰਟ ਦਾ ਜਸਟਿਸ ਆ ਜਾਂ ਕੋਈ ਜੱਜ ਆ, ਉਹਨੂੰ ਹੁੰਦਾ ਸੀ ਵੀ ਹੂੰ ਹਾਂ ਇੱਥੇ ਅਖੀਰ ਆਏ, ਮੈਂ ਟੌਪ ਤੇ ਪਹੁੰਚ ਗਿਆ। ਪਰ ਹੁਣ ਉਹ ਲਾਲਚ ਇੰਨਾ ਵਧਾਇਆ ਗਿਆ, ਉਹਨਾਂ ਨੇ ਦੇਖਿਆ ਵੀ ਸੁਪਰੀਮ ਕੋਰਟ ਵਾਲੇ ਜਿਹੜੇ ਜੱਜ ਆ, ਜਸਟਿਸ ਆ, ਉਹ ਕੋਈ ਰਾਜ ਸਭਾ ਦਾ ਮੈਂਬਰ, ਲੋਕ ਸਭਾ ਦਾ ਮੈਂਬਰ ਤੇ ਸਿਆਸੀ ਰੋਟੀਆਂ ਜਿਹੜੀਆਂ ਚੋਪੜਦੀਆਂ, ਸੋ ਤਿਆਰੀ ਕਰ ਰਹੇ ਹੋਣੇ ਆ ਇਦਾਂ ਦੇ ਜਿਹੜੇ ਬਿਆਨ ਦੇ ਕੇ ਵੀ ਹਾਂ ਆਪਾਂ ਫਿਰ ਕਿਸੇ ਖਾਸ ਕਹਿ ਲਓ ਪਾਰਟੀ ਦੇ ਬਾਅਦ ਚ ਨੁਮਾਇੰਦੇ ਵੀ ਜਿਹੜੇ ਉਹ ਬਣ ਸਕਦੇ ਆ। ਸੋ ਉਧਰ ਦੀ ਤਿਆਰੀ ਉਹਨਾਂ ਦੀ ਹੁਣ ਅੱਜ ਕੱਲ੍ਹ ਜਿੱਥੇ ਵੀ ਬੈਠਾ ਬੰਦਾ ਉਹੀ ਕਰੀ ਜਾ ਰਿਹਾ ਆ ਜੀ। ਅਗਲੀ ਗੱਲ ਕਰਦੇ ਜਾਈਏ ਮਨੀਪ ਜੀ, ਵੀ ਮਹਾਰਾਸ਼ਟਰ ਦੇ ਵਿੱਚ ਮੁਸਲਿਮ ਵਿਧਾਇਕ ਸ਼ਿਵਰਾਤਰੀ ਦੇ ਦੌਰਾਨ ਇੱਕ ਮੰਦਿਰ 'ਚ ਪਹੁੰਚੇ। ਹੁਣ ਦਾਅਵਾ ਉੱਥੇ ਇਹ ਕਰ ਰਹੇ ਨੇ ਕੁਝ ਲੋਕ ਵੀ ਉਹਨਾਂ ਦੇ ਜਾਣ ਤੋਂ ਬਾਅਦ ਸ਼ਿਵ ਮੰਦਿਰ ਨੂੰ ਗਊ ਮੂਤਰ ਛਿੜਕ ਕੇ ਉਹਦਾ ਸ਼ੁੱਧੀਕਰਨ ਕੀਤਾ ਗਿਆ। ਹਾਂਜੀ, ਬਿਲਕੁਲ। ਇਹ ਜਿਹੜੀ ਖਬਰ ਹੈ ਛਤਰਪਤੀ ਸੰਭਾਜੀ ਨਗਰ ਤੋਂ ਦੀ ਖਬਰ ਹੈ, ਮਹਾਰਾਸ਼ਟਰ ਦੇ। ਉੱਥੇ ਸ਼ਿਵ ਸੈਨਾ ਦੇ ਵਿਧਾਇਕ ਸੀਗੇ। ਮੌਕੇ ਦੇ ਵਿੱਚ ਉਹ ਸਰਕਾਰ 'ਚ ਹੈਗੇ ਆ ਸਿੰਧੇ ਗੁੱਟ, ਜਿਹੜਾ ਏਕਨਾਥ ਸਿੰਧੇ ਹੈਗਾ, ਬੀਜੇਪੀ ਨਾਲ ਉਹਨਾਂ ਦਾ ਅਲਾਇੰਸ ਹੈ। ਡਿਪਟੀ ਸੀਐਮ ਦੇ ਵਿਧਾਇਕ ਬੇਸਿਕਲੀ ਅਬਦੁਲ ਸੱਤਾਰ, ਉਹ ਮਹਾਸ਼ਿਵਰਾਤਰੀ ਦੇ ਦਿਨ ਮੰਦਿਰ 'ਚ ਦਰਸ਼ਨ ਕਰਨ ਗਏ ਸੀਗੇ। ਜਦੋਂ ਉਹ ਦਰਸ਼ਨ ਕਰਕੇ ਵਾਪਸ ਚਲੇ ਗਏ ਉੱਥੋਂ, ਤੇ ਕੁਝ ਯੁਵਕਾਂ ਨੇ ਮੰਦਿਰ ਪਰਿਸਰ ਨੂੰ ਗੋਮੂਤਰ ਛਿੜਕ ਕੇ ਸ਼ੁੱਧ ਕੀਤਾ। ਤੇ ਉਹਦੀ ਫਿਰ ਲੋਕਾਂ ਨੇ ਉੱਥੇ ਵੀਡੀਓ ਬਣਾ ਲਈ। ਉਹ ਵੀਡੀਓ ਵੀ ਮੈਂ ਦੇਖ ਰਿਹਾ, ਬਾਲਟੀ 'ਚ ਉਹਨਾਂ ਨੇ ਗੋਮੂਤਰ ਭਰਿਆ ਹੋਇਆ ਹੈਗਾ ਤੇ ਛਿੜਕ ਕੇ ਮੰਦਿਰ ਨੂੰ ਸ਼ੁੱਧ ਕਰ ਰਹੇ ਨੇ। ਦੇਖੋ, ਇਹ ਬਹੁਤ ਘਟੀਆ ਮਤਲਬ ਆਪਾਂ ਕਹਿ ਲਈਏ ਕਿ ਕੰਮ ਹੈਗਾ। ਮਤਲਬ ਇਹ ਕਿਤੇ ਵੀ ਦੁਨੀਆ 'ਚ ਕਿਤੇ ਵੀ ਇਸ ਕਿਸਮ ਦਾ ਨਹੀਂ ਰਿਹਾ ਕਿ ਕਿਸੇ ਦੂਜੇ ਧਰਮ ਦਾ ਵਿਅਕਤੀ ਕਿਸੇ ਦੇ ਮੰਦਿਰ, ਗੁਰਦੁਆਰੇ, ਗਿਰਜਾਘਰ ਜਾਂ ਈਦਗਾਹ ਤੇ, ਜਾਂ ਫਿਰ
ਆਪਾਂ ਕਹਿ ਲਈਏ ਕਿ ਮਸਜਿਦ ਤੇ ਨਹੀਂ ਜਾ ਸਕਦਾ, ਸਾਰੇ ਕਿਤੇ ਹੀ ਜਾਂਦੇ ਨੇ। ਮਤਲਬ ਆਪਾਂ ਦੇਖਦੇ ਹੀ ਆ, ਮਤਲਬ ਆਪਾਂ ਚਰਚ ਦੇਖਦੇ ਆ, ਗਿਰਜਾਘਰ ਦੇਖਦੇ ਆ, ਹੂੰ, ਜਿੱਥੇ ਹੂੰ। ਲਗਾਤਾਰ ਹਿੰਦੂ ਵੀ ਜਾਂਦੇ ਨੇ, ਸਿੱਖ ਵੀ ਜਾਂਦੇ ਨੇ, ਮੁਸਲਮਾਨ ਵੀ ਜਾਂਦੇ ਨੇ, ਕ੍ਰਿਸਚਨ ਵੀ ਜਾਂਦੇ ਨੇ। ਮਸਜਿਦਾਂ ਦਾ ਵੀ ਆਪਾਂ ਨੂੰ ਪਤਾ ਹੈ, ਮਸੀਤਾਂ ਦਾ, ਕਿ ਸਾਰੇ ਹੀ ਜਾਂਦੇ ਨੇ। ਆਪਾਂ ਸਿੱਖ ਜਿਹੜੇ ਆਪਾਂ ਕਹਿ ਲਈਏ ਧਾਰਮਿਕ ਜਿਹੜੇ ਸਥਾਨ ਨੇ, ਉੱਥੇ ਵੀ ਹਿੰਦੂ ਮੁਸਲਮਾਨ ਸਾਰੇ ਹੀ ਜਾਂਦੇ ਨੇ, ਕੋਈ ਕਿਸੇ ਨੂੰ ਨਹੀਂ ਰੋਕਦਾ। ਇਹ ਤਾਂ ਹੈਗਾ ਹੀ ਨਹੀਂ, ਬਲਕਿ ਇਹ ਵੀ ਕਿਹਾ ਜਾਂਦਾ ਗਾ ਕਿ ਬਈ ਦੂਜੇ ਧਰਮਾਂ ਨੂੰ ਵੀ ਜਾਣੋ, ਤਾਂ ਕਿ ਜਿਹੜਾ ਇੱਕ ਨਾ ਇੱਕ ਇਹਦੇ ਚ ਦਿੱਕਤ ਇਹ ਹੁੰਦੀ ਹੈ ਕਿ ਜਿਹੜਾ ਸ੍ਰੇਸ਼ਟਤਾ ਦਾ ਭਾਵ ਹੈ, ਉਹ ਉਦੋਂ ਹੀ ਘਟਦਾ ਗਾ ਜਦੋਂ ਤੁਸੀਂ ਦੂਜਿਆਂ ਨੂੰ ਵੀ ਜਾਣਦੇ ਹੋ। ਨਹੀਂ ਤਾਂ ਬੰਦਾ ਇਹ ਸੋਚਦਾ ਰਹਿੰਦਾ ਹੈਗਾ ਕਿ ਮੇਰਾ ਤਾਂ ਧਰਮ ਬਹੁਤ ਮਹਾਨ ਹੈ, ਬਾਕੀ ਦੇ ਐਂ ਹੀ ਨੇ। ਠੀਕ ਹੈ। ਤੇ ਜਦੋਂ ਤੁਸੀਂ ਦੂਜਿਆਂ ਦੇ ਦੂਜੇ ਧਾਰਮਿਕ ਅਦਾਰਿਆਂ ਦੇ ਵਿੱਚ ਜਾਂਦੇ ਹੋ, ਉਹਨਾਂ ਦੇ ਧਰਮ ਗ੍ਰੰਥਾਂ ਨੂੰ ਪੜ੍ਹਦੇ ਹੋ, ਉਹਨਾਂ ਦੀ ਫਿਲਾਸਫੀ ਨੂੰ ਜਾਣਦੇ ਹੋ, ਉਦੋਂ ਹੀ ਤਾਂ ਤੁਹਾਨੂੰ ਪਤਾ ਲੱਗਦਾ ਕਿ ਹਾਂ ਸਾਰੇ ਇੱਕੋ ਹੀ ਗੱਲ ਕਰਦੇ ਨੇ ਯਾਰ, ਕੋਈ ਅੰਤਰ ਤਾਂ ਜ਼ਿਆਦਾ ਹੈ ਨਹੀਂ। ਮਤਲਬ ਇੱਕ ਜਿਹੜੀ ਸਾਂਝੀਵਾਲਤਾ ਹੈ ਸਾਰੇ ਧਰਮਾਂ ਦੇ ਵਿੱਚ, ਉਹ ਤਾਂ ਹੀ ਉਦੋਂ ਹੀ ਵੱਧਦੀ ਹੈਗੀ ਆ। ਤੁਸੀਂ ਕੀ ਕਹਿ ਰਹੇ ਹੋ? ਤੁਸੀਂ ਇੱਕ ਦੂਜੇ ਧਰਮ ਦੇ ਬੰਦੇ ਨੂੰ ਆਪਣੇ ਧਾਰਮਿਕ ਸਥਾਨਾਂ ਤੇ ਐਂਟਰੀ ਨਹੀਂ ਕਰਨ ਦੇਣਾ ਚਾਹ ਰਹੇ। ਹੂੰ, ਹਰਿਦੁਆਰ ਹੂੰ। ਦੇ ਵਿੱਚ ਕੁਝ ਦਿਨਾਂ ਪਹਿਲਾਂ ਉੱਥੇ ਪੋਸਟਰ ਲਾਤੇ ਸੀਗੇ ਉੱਥੋਂ ਦੇ ਹਿੰਦੂਤਵ ਸੰਗਠਨਾਂ ਨੇ ਕਿ ਅਸੀਂ ਮੁਸਲਮਾਨਾਂ ਨੂੰ ਇੱਥੇ ਨਹੀਂ ਆਣ ਦਿਆਂਗੇ, ਗੰਗਾ ਦੇ ਵਿੱਚ ਨਹੀਂ ਨਹਾਣ ਦਿਆਂਗੇ। ਮਤਲਬ ਗੰਗਾ ਨਦੀ ਇੱਕ ਦਰਿਆ ਹੈਗਾ, ਠੀਕ ਹੈ, ਨੋ ਡਾਊਟ ਪਵਿੱਤਰ ਦਰਿਆ ਹੈਗਾ। ਉਹਦੇ 'ਚ ਇਹ ਕਿੱਥੇ ਲਿਖਿਆ ਹੋਇਆ ਹੈਗਾ? ਨਾ ਇੰਡੀਅਨ ਕੌਂਸਟੀਟਿਊਸ਼ਨ 'ਚ ਲਿਖਿਆ ਹੋਇਆ, ਨਾ ਹਿੰਦੂ ਧਰਮ ਗ੍ਰੰਥਾਂ 'ਚ ਲਿਖਿਆ ਹੋਇਆ ਕਿ ਗੰਗਾ ਦੇ ਵਿੱਚ ਦੂਜੇ ਧਰਮ ਦੇ ਲੋਕਾਂ ਨੂੰ ਹੀ ਨਹਾਣ ਦਿਆਂਗੇ। ਹੂੰ, ਹੁਣ ਹੂੰ। ਮੰਦਿਰ 'ਚ ਇਹੀ ਕਰ ਰਹੇ ਨੇ। ਇਹ ਖਾਲੀ ਅੱਛਾ ਇਹ ਸਿਰਫ਼ ਧਰਮ ਤੱਕ ਵੀ ਨਹੀਂ ਹੈਗਾ ਕਿ ਸਿਰਫ਼ ਮੁਸਲਮਾਨ ਸੀਗਾ ਇਸੇ ਕਰਕੇ ਇਹ ਹੋਇਆ ਗਾ। ਇਹ ਇੱਕ ਵਾਰ ਤੁਹਾਨੂੰ ਇਹ ਜਾਤੀਗਤ ਵੀ ਹੈਗਾ। ਇੱਕ ਇੱਕ ਗੱਲ ਹੋਰ ਤੁਹਾਨੂੰ ਦੱਸ ਦਾਂਗਾ। ਜੀ। ਅਖਿਲੇਸ਼ ਯਾਦਵ ਜਿਹੜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਨੇ 2012 ਤੋਂ 2017 ਤੱਕ। ਹੂੰ, ਹੂੰ। ਅਖਿਲੇਸ਼ ਯਾਦਵ 2020 ਦੇ ਨੇੜੇ 2021 ਚ ਹਾਂ 2021 ਚ ਇੱਕ ਉਹ ਮੰਦਿਰ ਚ ਚਲੇ ਗਏ। ਜਦੋਂ ਉਹ ਮੰਦਿਰ ਤੋਂ ਮੰਦਿਰ ਮੰਦਿਰ ਚ ਉਹਨਾਂ ਨੇ ਦੇਵਤੇ ਦੇ ਦਰਸ਼ਨ ਕੀਤੇ। ਦੇਵਤਾ ਦੇ ਦਰਸ਼ਨ ਕਰਨ ਤੋਂ ਬਾਅਦ ਉਹ ਬਾਹਰ ਨਿਕਲ ਗਏ। ਬਾਅਦ ਚੋਂ ਸਾਰੇ ਮੰਦਿਰ ਨੂੰ ਗੰਗਾ ਜਲ ਨਾਲ ਧੋਇਆ ਗਿਆ। ਧੋਤਾ ਗਿਆ। ਹੂੰ, ਹਾਂ, ਉਹ ਸਿਰਫ ਕਿਉਂ ਕਿ ਉਹ ਪਿਛੜੇ ਸੀਗੇ। ਹੂੰ। ਪਿਛੜੀ ਜਾਤੀ ਤੋਂ, ਉਹ ਅਹਿਰ ਜਾਤੀ ਤੋਂ ਹੁੰਦੇ ਨੇ ਜਿਹੜੇ ਕਿ ਮੱਝਾਂ ਦਾ ਕੰਮ ਕਰਦੇ ਨੇ, ਤਾਂ ਇਸ ਕਰਕੇ ਖੇਤੀਬਾੜੀ ਕੌਮ ਹੈ, ਇਸ ਕਰਕੇ ਉਹਨਾਂ ਨਾਲ ਇਹ ਵਿਤਕਰਾ ਕੀਤਾ ਗਿਆ। ਤਾਂ ਮਤਲਬ ਇਹ ਖਾਲੀ ਇਹ ਨਹੀਂ ਕਿ ਸਿਰਫ ਮੁਸਲਮਾਨ ਵਿਧਾਇਕ ਸੀਗਾ, ਇਹ ਤਾਂ ਅਖਿਲੇਸ਼ ਯਾਦਵ ਨਾਲ ਹੋ ਚੁੱਕਿਆ ਹੈਗਾ ਉੱਤਰ ਪ੍ਰਦੇਸ਼ 'ਚ, ਜਦਕਿ ਉਹ ਤਾਂ ਹਿੰਦੂ ਹੀ ਸੀਗੇ। ਪ੍ਰੈਜ਼ੀਡੈਂਟ ਨੂੰ ਤਾਂ ਤਾਂ ਮੰਦਿਰ 'ਚ ਨਹੀਂ ਵੜਨ ਦਿੱਤਾ ਗਿਆ ਸੀਗਾ ਕੋਵਿੰਦੋਲਾ ਨੂੰ। ਉਹ ਮੈਂ ਹੈਲੋ। ਪਿਛਲੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਆਈ ਥਿੰਕ ਹਾਂ ਹਾਂ ਉਹਨਾਂ ਨੂੰ ਉੱਥੇ ਉਹ ਪੌੜੀਆਂ 'ਚੋਂ ਹੀ ਵਾਪਸ ਮੋੜਤਾ ਸੀਗਾ, ਉਹਨਾਂ ਨੂੰ ਜਾਣ ਹੀ ਨਹੀਂ ਨਹੀਂ, ਦਿੱਤਾ ਗਿਆ। ਉਹ ਉਸ ਹਿਸਾਬ ਦਾ ਨਹੀਂ ਸੀਗਾ। ਬਸ ਉਹ ਸੀਗਾ ਕਿ ਕੁਛ ਉਹ ਰਾਮਨਾਥ ਕੋਵਿੰਦ ਹੋਰੀ ਜਦੋਂ ਗਏ ਤੇ ਕੁਛ ਜਿਹੜੇ ਸਾਧੂ ਸੰਤ ਸੀਗੇ ਉਹ ਮੰਦਿਰ ਤੋਂ ਨਿਕਲ ਗਏ ਸੀਗੇ ਕਿ ਅੱਛਾ ਅੱਛਾ ਇਹ ਆ ਗਏ, ਹੁਣ ਅਸੀਂ ਨਹੀਂ ਕਰਦੇ। ਹੂੰ, ਉਹ ਉਦੋਂ ਰੌਲਾ ਪਿਆ ਸੀ। ਮਤਲਬ ਉਹੀ ਦਿਮਾਗ ਉਹੀ ਉਸੇ ਤਰੀਕੇ ਨਾਲ ਹੀ ਹਾਂ ਉਹਨਾਂ ਦਾ ਚੱਲ ਰਿਹਾ। ਹਾਂ ਹਾਂ, ਉਹ ਜਦ ਕਿ ਰਾਸ਼ਟਰਪਤੀ ਹੈਗਾ, ਭਾਰਤ ਦੇ ਰਾਸ਼ਟਰਪਤੀ ਹੈਗਾ। ਹੂੰ, ਤੇ ਮਤਲਬ ਤੁਸੀਂ ਹੁਣ ਵੀ ਉਹਨੂੰ ਭਾਰਤ ਦੇ ਰਾਸ਼ਟਰਪਤੀ ਸਮਝਣ ਦੀ ਬਜਾਏ ਉਹਨੂੰ ਇੱਕ ਦਲਿਤ ਦੇ ਵਾਂਗ ਟਰੀਟ ਕਰ ਰਹੇ ਹੋ। ਤਾਂ ਬਿਲਕੁਲ। ਉਹ ਇੱਕ ਬਹੁਤ ਮਤਲਬ ਇਹ ਖਾਲੀ ਇਹ ਨਹੀਂ ਕਿ ਸਿਰਫ ਇਹ ਧਰਮ ਦੇਖ ਕੇ ਵਿਤਕਰਾ ਕਰਦੇ ਨੇ। ਕਈ ਲੋਕਾਂ ਦੀ ਤਾਂ ਮਾਨਸਿਕਤਾ ਜਾਤੀ ਦੇਖ ਕੇ ਵਿਤਕਰਾ ਕਰਨ ਵਾਲੀ ਹੁੰਦੀ ਹੈ। ਤਾਂ ਹੂੰ, ਮਤਲਬ ਇਹ ਬਹੁਤ ਗਲਤ ਆਪਾਂ ਪਤਾ ਹੈ ਕਿ ਸਬਰੀਵਾਲਾ ਮੰਦਿਰ 'ਚ ਵੀ ਵਿਵਾਦ ਹੋਇਆ ਸੀਗਾ। ਉਦੋਂ ਉੱਥੇ ਔਰਤਾਂ ਨੂੰ ਨਹੀਂ ਜਾਣ ਦਿੰਦੇ ਮੰਦਿਰ 'ਚ। ਮਤਲਬ ਇਹ ਨਹੀਂ ਕਿ ਸਿਰਫ ਜਾਤੀ ਧਰਮ ਤੱਕ ਸੀਮਿਤ ਨਹੀਂ ਹੈ, ਇਹ ਲਿੰਗ ਤੱਕ ਵੀ ਮਾਮਲਾ ਗਾ। ਮਤਲਬ ਤੁਸੀਂ ਜੈਂਡਰ ਦੇਖ ਰਹੇ ਹੋ, ਅੱਛਾ ਔਰਤ ਨਹੀਂ ਜਾਣ ਦੇ ਰਹੇ। ਮਤਲਬ ਹੂੰ, ਇਹ ਕਿਤੇ ਕਿਤੇ ਜਾਤ ਦੇਖ ਕੇ, ਕਿਤੇ ਧਰਮ ਦੇਖ ਕੇ, ਕਿਤੇ ਜੈਂਡਰ ਦੇਖ ਕੇ, ਮਤਲਬ ਇਹਨਾਂ ਦੇ ਵਿਤਕਰੇ ਹੀ ਖਤਮ ਨਹੀਂ ਹੋ ਰਹੇ। ਫਿਰ ਇਹ ਕਹਿਣਗੇ ਕਿ ਨਹੀਂ ਨਹੀਂ ਇਹ ਸਾਰੇ ਹਿੰਦੂ ਇੱਕ ਹੋ। ਇੱਕ ਤਾਂ ਉਦੋਂ ਹੋਵਾਂਗੇ ਜਦੋਂ ਤੁਸੀਂ ਸਾਰਿਆਂ ਨੂੰ ਇੱਕ ਮੰਨੋਗੇ ਕਿ ਹਾਂ ਮੰਨੋਗੇ। ਮਾਨਸ ਦੀ ਜਾਤ ਸਭੋ ਇੱਕੋ ਪਹਿਚਾਨੋ। ਜਦੋਂ ਤੁਸੀਂ ਬੰਦਿਆਂ ਨੂੰ ਇੱਕੋ ਪਛਾਣੋਗੇ ਉਦੋਂ ਇਹ ਹੂੰ, ਹੋਊਗਾ। ਉਦੋਂ ਹੋ ਸਕਦਾ। ਬਿਲਕੁਲ, ਬਿਲਕੁਲ ਜੀ। ਦਾਅਵੇ ਜੋ ਮਰਜ਼ੀ ਕਰੀ ਜਾਓ, ਰਿਐਲਿਟੀ ਜਿਹੜੀ ਉਹ ਟੋਟਲੀ ਡਿਫਰੈਂਟ ਚੱਲ ਰਹੀ ਹੈ। ਜੀ। ਮਨਦੀਪ ਜੀ ਅਗਲੀ ਗੱਲ ਕਰੀਏ। ਗੁਜਰਾਤ ਦੇ 32 ਸਕੂਲਾਂ ਨੂੰ ਬੰਬ ਦੀ ਧਮਕੀ, ਈਮੇਲ ਦੇ ਵਿੱਚ ਲਿਖਿਆ ਬੱਸ ਨੂੰ ਉਡਾ ਦੇਵਾਂਗੇ, ਹਿੰਦੁਸਤਾਨ ਟੁਕੜਿਆਂ ਵਿੱਚ ਵੰਡ ਜਾਵੇਗਾ, ਮਾਪੇ ਆਪਣੇ ਬੱਚਿਆਂ ਨੂੰ ਵਾਪਸ ਲੈ ਮੁੜੇ। ਦੇਖੋ ਇਹ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਮਾਈਨੋਰਿਟੀਜ਼ ਦੇ ਨਾਮ ਨਾਲ ਇਸ ਕਿਸਮ ਦੇ
ਜਿਹੜੇ ਥ੍ਰੈਟ ਮੇਲਸ ਭੇਜੇ ਜਾ ਰਹੇ ਨੇ। ਹੂੰ, 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 ਇਹਦੇ ਹੂੰ। 'ਚ ਹੁਣ ਗੁਜਰਾਤ ਦੇ ਸਕੂਲਾਂ 'ਚ ਧਮਕੀ ਦਿੱਤੀ ਗਈ ਹੈ 32 ਸਕੂਲਾਂ 'ਚ। ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਚਲੇ ਗਏ। ਵਡੋਦਰਾ, ਅਹਿਮਦਾਬਾਦ ਦੀ ਇਹ ਘਟਨਾਕ੍ਰਮ ਹੈਗਾ। ਈਮੇਲਸ ਭੇਜੀਆਂ ਗਈਆਂ ਸੀ ਤੇ ਈਮੇਲ 'ਚ ਲਿਖ ਰੱਖਿਆ ਸੀ ਕਿ ਗੁਜਰਾਤ ਨੂੰ ਖਾਲਿਸਤਾਨ ਬਣਾ ਦਿਆਂਗੇ। ਠੀਕ ਹੈ। ਹੂੰ, ਮੈਂ ਉਹ ਦੇਖ ਰਿਹਾ ਸੀਗਾ ਈਮੇਲ 'ਚ। ਉਹ ਜਿਹੜੀ ਮਤਲਬ ਭਾਸ਼ਾ ਹੈਗੀ ਆ, ਕਈ ਥਾਵਾਂ ਤੇ ਪੰਜਾਬ 'ਚ ਵੀ ਇਸ ਕਿਸਮ ਦੇ ਮੇਲਸ ਦੇਖੇ ਆਪਾਂ, ਦਿੱਲੀ 'ਚ ਹਾਂਜੀ। ਵੀ, ਚੰਡੀਗੜ੍ਹ 'ਚ ਵੀ, ਅਦਾਲਤਾਂ ਨੂੰ, ਸਕੂਲਾਂ ਨੂੰ ਲਗਾਤਾਰ ਇਸ ਕਿਸਮ ਦੀਆਂ ਧਮਕੀਆਂ ਆ ਰਹੀਆਂ ਨੇ। ਪੁਲਿਸ ਇੱਕੋ ਗੱਲ ਕਹਿ ਦਿੰਦੀ ਹੈ, ਜੀ ਅਸੀਂ ਕੀ ਕਰੀਏ, ਤਾਂ ਡਾਰਕ ਵੈਬ ਦਾ ਕਮਾਲ ਹੈ, ਡਾਰਕ ਵੈਬ ਨਾਲ ਹੋ ਰਿਹਾ ਗਾ। ਯਾਰ ਮਤਲਬ ਕਿਵੇਂ ਇੱਕ ਪੂਰੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਗਾ। ਐਗਜ਼ੈਕਟਲੀ। ਤੁਸੀਂ ਸਿਰਫ ਇਹ ਕਹਿ ਕੇ ਨਿਕਲ ਜਾਂਦੇ ਹੋ ਕਿ ਇਹ ਤਾਂ ਡਾਰਕ ਵੈਬ ਦਾ ਕਮਾਲ ਹੈ। ਹੂੰ, 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 ਹੂੰ। ਡਾਰਕ ਵੈਬ ਕੀ ਹੋ ਗਿਆ? ਤੁਸੀਂ ਫੜੋ, ਤੁਹਾਡੇ ਇਸ ਦਾ ਮਤਲਬ ਤੁਹਾਡੀ ਸਿਕਿਉਰਿਟੀ, ਸਾਈਬਰ ਜਿਹੜਾ ਆਪਾਂ ਇੰਟੈਲੀਜੈਂਸ ਹੈ ਉਹ ਬਹੁਤ ਕਮਜ਼ੋਰ ਹੈ। ਤਾਂ ਇਹ ਲਗਾਤਾਰ ਹੋ ਰਿਹਾ ਗਾ ਤੇ ਇਹਨਾਂ ਦੇ ਕੋਲ ਕੋਈ ਇਹਦਾ ਜਵਾਬ ਨਹੀਂ। ਕਿਸੇ ਨੂੰ ਇਹ ਫੜਦੇ ਨਹੀਂ ਤੇ ਬਸ ਉੱਥੇ ਬੰਬ ਸਕੁਐਡ ਤੈਨਾਤ ਕਰ ਦਿੰਦੇ ਨੇ। ਲੋਕਾਂ 'ਚ ਪੈਨਿਕ ਹੋ ਜਾਂਦਾ ਗਾ, ਲੋਕ ਆਪਣੇ ਘਰਾਂ ਨੂੰ ਭੱਜ ਜਾਂਦੇ ਨੇ। ਇਹਨਾਂ ਕੋਲ ਇਹ ਸਿਸਟਮ ਬਚਿਆ ਗਾ। ਦੇਖੋ ਜੀ, ਨੇਸ਼ਨ ਸਟੇਟ ਤਾਂ ਦੀ ਜਿਹੜੀ ਆਪਾਂ ਕਹਿ ਲਈਏ ਕਿ ਉਹਦੀ ਜਿਹੜੀ ਕ੍ਰੈਡੀਬਿਲਿਟੀ ਹੁੰਦੀ ਹੈ ਲੋਕਾਂ 'ਚ, ਉਹ ਇਸੇ ਕਰਕੇ ਤਾਂ ਹੁੰਦੀ ਹੈ ਕਿ ਲੋਕ ਬਈ ਟੈਕਸ ਨੇਸ਼ਨ ਸਟੇਟ ਨੂੰ ਕਿਉਂ ਦਿੰਦੇ ਨੇ, ਜਾਂ ਫਿਰ ਆਪਣਾ ਸਾਰਾ ਹੂੰ, ਕੁਝ ਹੂੰ, ਹੂੰ। ਨੇਸ਼ਨ ਸਟੇਟ ਦੇ ਹਵਾਲੇ ਕਿਉਂ ਕਰ ਦਿੰਦੇ ਨੇ, ਤਾਂ ਕਿ ਨੇਸ਼ਨ ਸਟੇਟ ਉਹਨਾਂ ਨੂੰ ਸਿਕਿਉਰ ਰੱਖ ਸਕੇ, ਸੇਫ ਰੱਖ ਸਕੇ। ਇੱਥੇ ਉਹਨਾਂ ਦੀ ਸਿਕਿਉਰਿਟੀ ਨਾਲ ਖਿਲਵਾੜ ਹੋ ਰਹੀ ਹੈ। ਲਗਾਤਾਰ ਉਹ ਵਿਚਾਰੇ ਪੈਨਿਕ ਕਰ ਰਹੇ ਨੇ ਤੇ ਤੁਸੀਂ ਨਾ ਕਿਸੇ ਨੂੰ ਗ੍ਰਿਫਤਾਰ ਕਰ ਰਹੇ ਹੋ, ਨਾ ਕੋਈ ਕਾਰਵਾਈ ਕਰ ਰਹੇ ਹੋ ਅੱਗੇ। ਇਹ ਗਲਤ ਗੱਲ ਹੈ। ਜੀ। ਅ, ਮੈਨੂੰ ਤਾਂ ਮਨਦੀਪ ਜੀ ਇੱਕ ਪਾਸੇ ਇਹ ਵੀ ਲੱਗਦਾ ਹੈ ਵੀ ਇਹ ਤਿਆਰੀ ਹੋ ਰਹੀ ਆ ਕਤਲੇਆਮ ਦੀ। ਜਿੱਦਾਂ ਉੱਥੇ ਗੈਂਗਸਟਰਾਂ ਦਾ ਨਾਮ ਲਾਇਆ ਜਾ ਰਿਹਾ, ਜਿੱਦਾਂ ਇਹ ਈਮੇਲਾਂ ਕੀਤੀਆਂ ਜਾ ਰਹੀਆਂ, ਇਹ ਸਾਰਾ ਕੁਝ ਹੋ ਰਿਹਾ। ਇਹ ਬੜੀ ਗਿਣੀ-ਮਿੱਥੀ ਸਾਜ਼ਿਸ਼ ਜਿਹੜੀ ਆ ਉਹਦੀ ਬਦਬੂ ਆ ਰਹੀ ਹੈ ਇਹਦੇ ਵਿੱਚੋਂ ਵੀ ਇਹ ਕਿਸੇ ਦੇ ਜਾਨਾਂ ਦੇ ਨਾਲ ਖੇਡਣ ਦੀ ਤਿਆਰੀ ਹੋ ਰਹੀ ਹੈ। ਦੇਖੋ, ਮੈਂ ਬਹੁਤ ਪੋਲੀਟੀਕਲ ਕੌਨਸਪੀਰੇਸੀ ਥਿਊਰੀ 'ਚ ਯਕੀਨ ਨਹੀਂ ਕਰਦਾ, ਨਾ ਮੈਂ ਬਣਾਉਣ 'ਚ ਯਕੀਨ ਕਰਦਾ ਗਾ। ਮੈਨੂੰ ਇਹ ਇੰਨਾ ਲੱਗਦਾ ਗਾ ਕਿ ਇਹ ਬਹੁਤ ਤੁਸੀਂ ਨਾਗਰਿਕਾਂ ਨੂੰ ਬਹੁਤ ਪੈਨਿਕ ਕਰਾ ਰਹੇ ਹੋ। ਠੀਕ ਹੈ। ਹੋ ਸਕਦਾ ਗਾ ਕਿ ਇਹਨਾਂ ਦਾ ਕੋਈ ਵੱਡਾ ਪਲਾਨ ਹੋਵੇ, ਜੋ ਵੀ ਹੋਵੇ, ਮੈਨੂੰ ਨਹੀਂ ਪਤਾ। ਪਰ ਮੈਨੂੰ ਇਹ ਲੱਗਦਾ ਗਾ ਕਿ ਘੱਟੋ-ਘੱਟ ਇਹਦੇ ਤੇ ਐਕਸ਼ਨ ਹੋਣਾ ਚਾਹੀਦਾ। ਨਹੀਂ ਤਾਂ ਇਸ ਕਿਸਮ ਦੀਆਂ ਚੀਜ਼ਾਂ ਫਿਰ ਅੱਗੇ ਹੋਰ ਕਿਸਮ ਦੀ ਪ੍ਰੋਬਲਮਸ ਨੂੰ ਵੀ ਮਤਲਬ ਵਧਾਵਾ ਦੇ ਸਕਦੀਆਂ ਨੇ। ਤੇ ਮੈਨੂੰ ਇਹ ਚੀਜ਼ ਬਹੁਤ ਸੀਰੀਅਸਲੀ ਲੱਗਦੀ ਹੈ ਕਿ ਨੇਸ਼ਨ ਸਟੇਟ ਦੀ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਉਹ ਲੋਕਾਂ ਦੀ ਸਿਕਿਉਰਿਟੀ ਦੀ ਹੁੰਦੀ ਹੈ। ਇਹਦੇ ਨਾਲ ਖਿਲਵਾੜ ਨਹੀਂ ਹੋਣੀ ਚਾਹੀਦੀ। ਜੀ। ਚੋਣ ਆਯੋਗ ਨੇ ਪੱਛਮ ਬੰਗਾਲ ਦੇ 7 ਅਧਿਕਾਰੀ ਸਸਪੈਂਡ ਕਰਤੇ ਆ। ਐਸਆਈਆਰ ਦੇ ਵਿੱਚ ਲਾਪਰਵਾਹੀ ਦਾ ਦਾਅਵਾ। ਅਧਿਕਾਰ ਨੇ ਕਹਿੰਦੇ ਵੀ ਅਧਿਕਾਰੀ ਨੇ ਗਲਤ ਇਸਤੇਮਾਲ ਦੇ ਜਿਹੜੇ ਉਹ ਦੋਸ਼ ਲਾਏ ਨੇ, ਜਿਹੜੇ ਵੀ ਉਹਨਾਂ ਦਾ ਅਧਿਕਾਰ ਬਣਦਾ ਸੀ। ਈਸੀ ਵਾਲੇ ਵੀ ਬੋਲੇ ਨੇ ਵੀ ਵੋਟਰ ਲਿਸਟ ਦਾ ਕੰਮ ਸੰਵੇਦਨਸ਼ੀਲ ਆ। ਦੇਖੋ, ਇਹਦੇ 'ਚ ਜਿਹੜਾ ਚੋਣ ਆਯੋਗ ਹੈ, ਇਲੈਕਸ਼ਨ ਕਮਿਸ਼ਨ, ਉਹ ਲਗਾਤਾਰ ਪੱਛਮ ਬੰਗਾਲ 'ਚ ਐਸਆਈਆਰ ਕਰ ਰਿਹਾ ਹੈਗਾ, ਯਾਨੀ ਕਿ ਵੋਟਾਂ ਕੱਟ ਰਿਹਾ ਹੈਗਾ। ਉਹਨੂੰ ਲੈ ਕੇ ਲਗਾਤਾਰ ਰੌਲਾ ਵੀ ਪੈ ਰਿਹਾ ਸੀ। ਮਮਤਾ ਬੈਨਰਜੀ ਤਾਂ ਸੁਪਰੀਮ ਕੋਰਟ ਤੱਕ ਆਈ, ਆਪ ਉਹਨੇ ਉਹਦੀ ਵਕਾਲਤ ਵੀ ਕੀਤੀ ਸੀਗੀ। ਲੇਕਿਨ ਉੱਥੇ ਲਗਾਤਾਰ ਚੀਜ਼ਾਂ ਆਪਾਂ ਦੇਖ ਹੀ ਰਹੇ ਹਾਂ। ਜਿਹੜੇ 7 ਅਧਿਕਾਰੀ ਸਸਪੈਂਡ ਕੀਤੇ ਗਏ ਹੈਗੇ ਆ, ਉਹ ਵਾਲੇ ਨੇ ਜਿਨ੍ਹਾਂ ਨੇ ਫਰਜ਼ੀ ਜਿਹੜੀਆਂ ਵੋਟਾਂ ਸੀਗੀਆਂ, ਜਦੋਂ ਉਹਨਾਂ ਤੇ ਦਬਾਅ ਪਾਇਆ ਗਿਆ ਕਿ ਤੁਸੀਂ ਇਹਨਾਂ ਦੀ ਵੋਟਾਂ ਕੱਟੋ, ਉਹਨਾਂ ਨੇ ਕੱਟਣ ਤੋਂ ਮਨਾ ਕਰਤੀਆਂ ਤੇ ਬਾਅਦ 'ਚ ਉਹਨਾਂ ਨੂੰ ਸਸਪੈਂਡ ਕਰਤਾ। ਖੈਰ, ਇਹ ਜਿਹੜਾ ਚੋਣ ਆਯੋਗ ਹੈ ਉਹ ਬਿਲਕੁਲ ਬੀਜੇਪੀ ਵਾਸਤੇ ਕੰਮ ਕਰ ਰਿਹਾ ਹੈਗਾ ਤੇ ਅਮਿਤ ਸ਼ਾਹ ਨੇ ਪੂਰਾ ਜ਼ੋਰ ਲਾਇਆ ਹੋਇਆ ਹੈਗਾ ਕਿ ਉਹ ਪੱਛਮ ਬੰਗਾਲ 'ਚ ਚੋਣ ਜਿੱਤਣ। ਇਹ ਉਹਨਾਂ ਵੱਲੋਂ ਹੀ ਕੀਤਾ ਗਿਆ ਕੰਮ ਹੈ ਜੀ। ਜੀ, ਜੀ, ਉਸੇ ਦੀ ਤਿਆਰੀ ਹੈ ਇਹ ਕਰ ਰਹੇ ਉਧਰ ਨੂੰ। ਅਮਰੀਕੀ ਰਾਜਦੂਤ ਇੰਡੀਅਨ ਆਰਮੀ ਦੇ ਕਮਾਂਡ ਆਫਿਸ ਜਾਣਗੇ। ਯੂਬੀਟੀ ਸੰਸਦ ਮੈਂਬਰ ਨੇ ਜਿਹੜੇ ਆ ਉਹ ਸਵਾਲ ਉਠਾਏ ਨੇ, ਲਿਖਿਆ ਵੀ ਭਾਰਤ ਦੇ ਫੈਸਲੇ ਅਮਰੀਕਾ ਤੋਂ ਪ੍ਰਭਾਵਿਤ ਹੁੰਦੇ ਨੇ। ਇਹ ਕਹਿੰਦੇ ਵੀ ਉਸ ਦਾ ਇੱਕ ਸਿੱਧਾ ਉਦਾਹਰਨ ਆ। ਦੇਖੋ, ਇੱਕ ਆਰਮੀ ਬੇਸ ਤੇ ਇੱਕ ਦੂਜੇ ਮੁਲਕ ਦੇ ਐਂਬੈਸਡਰ ਦੇ ਜਾਣ ਦੇ ਕਈ ਸਾਰੇ ਮਤਲਬ ਕੱਢੇ ਜਾ ਸਕਦੇ ਹੈਗੇ ਆ। ਲਗਾਤਾਰ ਇੰਡੀਆ ਦੇ ਵਿੱਚ ਇਹ ਚਰਚਾ ਚੱਲ ਹੀ ਰਹੀ ਹੈ ਕਿ ਜਦੋਂ ਤੋਂ ਯੂਐਸ ਅਮਰੀਕਾ ਇੰਡੀਆ ਡੀਲ ਹੋਈ ਹੈ ਜਿਹੜੀ, ਉਸ ਤੋਂ ਬਾਅਦ ਇਹ ਚਰਚਾ ਚੱਲ ਰਹੀ ਹੈ ਕਿ ਇੰਡੀਆ ਨੇ ਆਪਣੀ ਸੋਵਰਨਟੀ ਨੂੰ ਗਿਰਵੀ ਰੱਖਤਾ ਅਮਰੀਕਾ ਦੇ ਕਦਮਾਂ 'ਚ। ਤੇ ਉਹਦੇ 'ਚ ਹੀ ਫਿਰ ਜੇ ਇਸ ਕਿਸਮ ਦੀ ਕੋਈ ਖਬਰ ਆਈ ਤਾਂ ਫਿਰ ਉਹਨੂੰ ਇੱਕ ਆਪਾਂ ਕਹਿ ਲਈਏ ਕਿ ਅਪੋਜੀਸ਼ਨ ਮੈਂਬਰ ਨੇ, ਪਾਰਲੀਮੈਂਟ ਦੇ ਐਮਪੀ ਹੈਗੇ ਆ ਪ੍ਰਿੰਕਾ ਚਤੁਰਵੇਦੀ, ਬੇਸਿਕਲੀ ਸ਼ਿਵ ਸੈਨਾ ਉद्धਵ ਠਾਕਰੇ ਗਰੁੱਪ ਦੇ ਹੀ ਹੈ ਰਾਜ ਸਭਾ ਮੈਂਬਰ ਨੇ। ਉਹਨਾਂ ਨੇ ਫਿਰ ਇਹ ਸਵਾਲ ਚੁੱਕਿਆ ਗਾ ਜੀ।
ਤੇ ਉਹ ਕਹਿ ਰਹੇ ਨੇ ਕਿ ਇਸ ਕਿਸਮ ਦੇ ਫਿਰ ਇਹ ਜਿਹੜਾ ਇਹ ਐਕਸਰਸਾਈਜ਼ ਇਹਨੂੰ ਕੀ ਮੰਨੀਏ, ਕਿ ਇਹ ਮਤਲਬ ਤੁਸੀਂ ਦੂਜੇ ਮੁਲਕ ਦੇ ਐਂਬੈਸਡਰ ਨੂੰ ਆਪਣੇ ਆਰਮੀ ਬੇਸ ਦਿਖਾਉਣ ਵਾਸਤੇ ਲੈ ਕੇ ਜਾ ਰਹੇ ਹੋ। ਜੀ ਜੀ ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ, ਬੜੀ ਮਿਹਰਬਾਨੀ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਅਹਿਮ ਖਬਰਾਂ, ਇਹਨਾਂ ਹੈਡਲਾਈਨਸ ਦੇ ਪਿੱਛੇ ਕੀ ਅਸਲ ਦੇ ਵਿੱਚ ਉਹਦੇ ਬਾਰੇ ਸਾਨੂੰ ਦੱਸਿਆ ਇਸ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨ ਦੇ ਵਿੱਚ। ਮਿਲਦੇ ਹਾਂ ਅਗਲੀ ਵਾਰੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।